शर्मा जी, ये ਤੁਹਾਡੇ ਪਿੰਡ ਦੇ ਇੱਕ ਬਜ਼ੁਰਗ ਨੇ ਜਿਨ੍ਹਾਂ ਦੀ ਇਸ ਵਕਤ ਏਜ ਹੈ ਤਕਰੀਬਨ 100 ਦੇ ਰਾਉਂਡ ਅਬਾਊਟ। ਭਾਜੀ ਫਿਰ ਇੱਥੇ ਜੇ ਅਗਰ ਇਹ ਬਰਵਾਲਿਆਂ ਦਾ ਘਰ ਸੀ ਨਾ, ਤੁਸੀਂ ਜ਼ਿਕਰ ਕੀਤਾ ਇਹ ਬਰਵਾਲਿਆਂ ਦਾ ਘਰ ਸੀ, ਤੇ ਫਿਰ ਇਹ ਜਿਹੜਾ ਘਰ ਹੈ ਮੇਰਾ ਖਿਆਲ ਹੈ ਇਹ ਜਿਹੜਾ ਘਰ ਇਹਨਾਂ ਦਾ ਸੀ ਭਾਜੀ ਉਹਨਾਂ ਦਾ। ਭਾਜੀ ਤੁਹਾਡਾ ਨਾਮ ਕੀ ਹੈ ਜੀ? ਮਹਿੰਦਰ ਮਸੀਹ। ਤੁਹਾਡੇ ਵਾਲਦ ਦਾ ਨਾਮ ਕੀ ਹੈ? ਆਤੂ ਮਸੀਹ। ਇਹ ਤੁਹਾਡੇ ਸੱਜਣ ਨੇ ਇੰਡੀਆ 'ਚ ਜਿਹੜੇ ਗਏ ਨੇ ਬੜਾ ਯਾਦ ਕਰਦੇ ਪਏ ਨੇ, ਕੀ ਖਵਾਇਆ ਜੀ ਉਹਨਾਂ ਨੂੰ? ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਤਮੂਰ ਫਾਹਦ ਹੈ, ਮੈਂ ਮੋਹਣੇ ਦਾ ਦੋਤਰਾ ਵਾਂ। ਜਿੰਜ ਬਾਬਾ ਜੀ ਉਹ ਸਾਨੂੰ ਯਾਦ ਕਰਕੇ ਰੋਂਦੇ ਨੇ, ਅਸੀਂ ਵੀ ਉਹਨਾਂ ਨੂੰ ਉਂਝ ਯਾਦ ਕਰਕੇ ਰੋਂਦੇ ਆ, ਪਰ ਕੋਈ ਮੁਲਾਕਾਤ ਦਾ ਕੋਈ ਮੌਕਾ ਨਹੀਂ ਬਣਾਉਂਦਿਆ ਹੈ। ਤੇ ਅਸੀਂ ਸਿੱਧੂ ਮੂਸੇਵਾਲੇ ਦੇ ਵੀ ਫੈਨ ਆ। ਸਿੱਧੂ ਮੂਸੇਵਾਲਾ ਸਾਡਾ ਭਰਾ ਹੈ ਜੀ। अस्सलाम वालेकुम। ਐਸਾ ਸ਼ਰਮਾ ਜੀ, ਤੁਸੀਂ ਇੰਟਰਵਿਊ ਦਿੱਤਾ ਸੀ ਹਰਜੀਤ ਸਿੰਘ ਜੰਡਾਲੀਆ ਨੂੰ ਕਿ ਮੇਰਾ ਪਿੰਡ ਮਛਾਣਾ ਸੀ, ਤੇ ਮਛਾਣਾ ਜਿਹੜਾ ਨਾ ਉਹ ਮੈਂ ਦੇਖਣਾ ਹੈ, ਯਾਦ ਆਉਂਦਾ ਹੈ, ਗਲੀਆਂ ਬਾਜ਼ਾਰ ਪਿੰਡ ਵਾਲੇ ਸਭ ਕੁਝ ਯਾਦ ਆਉਂਦਾ। ਤੇ ਮੇਰੇ ਜੂਨੂ ਪਿੰਡਰ ਦੱਖਣ ਪਾਸੇ, ਤੇ ਇਹ ਮੇਰੇ ਬਿਲਕੁਲ ਸਾਹਮਣੇ ਆ ਗਿਆ ਮਛਾਣਾ। मेरा नाम SS शर्मा है, यानी मेरी पैदाइश सन 1935 ਵਿੱਚ ਹੋਈ ਸੀ। ਪਿੰਡ ਸੀ ਮਛਾਣਾ, ਜਿਹਦੀ ਤਹਿਸੀਲ ਨਾਰੋਵਾਲ ਤੇ ਜ਼ਿਲ੍ਹਾ ਸਿਆਲਕੋਟ ਸੀ। ਤੋ ਮੇਰੀਆਂ ਉਸ ਪਿੰਡ ਨਾਲ ਯਾਦਾਂ ਜੁੜੀਆਂ ਦੀਆਂ ਨੇ। ਆਣਾ ਪਿੰਡ ਜਿਹੜਾ ਹੈ ਇਹ ਬਹੁਤ ਛੋਟਾ ਸੀ, ਕੋਈ ਜ਼ਿਆਦਾ ਤੋਂ ਜ਼ਿਆਦਾ 30-35 ਘਰ ਹੋਣਗੇ, ਔਰ ਉੱਥੋਂ ਦੀ ਵਸੋਂ ਇਸ ਤਰ੍ਹਾਂ ਦੀ ਮਖਲੂਤ ਸੀ। 2 ਘਰ ਬ੍ਰਾਹਮਣਾਂ ਦੇ, ਇੱਕ ਬਾਵਿਆਂ ਦਾ, ਇੱਕ ਖੱਤਰੀਆਂ ਦਾ, ਕੁਛ ਜਲਾਇਆਂ ਦੇ, ਤੇ ਕੁਛ ਸਿੱਖ ਸਰਦਾਰ ਜਿਹੜੇ ਉੱਥੇ ਜ਼ਿਮੀਂਦਾਰ ਸੀ ਉਹਨਾਂ ਦੇ, ਤੇ ਬਾਕੀ ਮੁਸਲਮਾਨ ਜੁਲਾਏ, ਕੋਈ ਮੋਚੀ, ਕੋਈ ਤੇਲੀ। ਪਿੰਡ ਦੇ ਨਾਲ ਯਾਦਾਂ ਇਸ ਕਰਕੇ ਜੁੜੀਆਂ ਦੀਆਂ ਨੇ ਕਿਉਂਕਿ ਮੇਰੀ ਪੈਦਾਇਸ਼ ਉੱਥੋਂ ਦੀ ਹੈ। ਸਾਡਾ ਜਿਹੜਾ ਬ੍ਰਾਹਮਣਾਂ ਦਾ ਘਰ ਸੀ ਉਹਦੇ ਵਿੱਚ ਸਾਡੇ ਸਭ ਤੋਂ ਵੱਡੇ ਸਾਡੇ ਦਾਦਾ ਜੀ ਦਾ ਨਾਮ ਸੀ ਪੰਡਤ ਦੇਵੀ ਦਿੱਤਾ ਮਲ। ਉਹਨਾਂ ਦੇ ਅੱਗੋਂ 6 ਬੇਟੇ ਸਨ। ਜਿਹੜੇ ਸਰਦਾਰ ਸਨ ਉਹਨਾਂ ਦੇ ਵਿੱਚੋਂ ਹਰਨਾਮ ਸਿੰਘ, ਲਛਮਣ ਸਿੰਘ ਜਿਹੜਾ ਉਹ ਨੰਬਰਦਾਰ ਸੀ, ਮੁਸਲਮਾਨ ਜਲਾ, ਚੰਨਨਦੀਨ ਸੀ, ਸਤਰਦੀਨ ਸੀ। ਇਹ ਦੋਵੇਂ ਉਹਨਾਂ ਦੇ ਅੱਗੋਂ ਬੱਚੇ, ਉਹ ਨਾ ਕਈ ਵਾਰੀ ਉੱਥੇ ਦੁਕਾਨ ਤੇ ਸਾਡੀ ਤੇ ਸੌਦਾ ਲੈਣ ਆਉਂਦੇ ਸੀ। ਘਰ ਦੇ ਨਾਲ ਜੋ ਸੀ ਦੁਕਾਨ। ਸਿਆਣਾ ਪਿੰਡ ਵਿੱਚ ਮੈਨੂੰ ਯਾਦ ਹੈ, ਨਾ ਉੱਥੇ ਕੋਈ ਮਸਜਿਦ ਸੀ, ਨਾ ਉੱਥੇ ਕੋਈ ਮੰਦਿਰ ਸੀ, ਨਾ ਉੱਥੇ ਕੋਈ ਗੁਰਦੁਆਰਾ ਸੀ। ਅੱਛਾ ਜੀ। ਘਰ ਹੀ ਥੋੜੇ ਥੋੜੇ ਸਨ। ਹਾਂ, ਇੱਕ ਠਾਕੁਰ ਦੁਆਰਾ ਨਾਂ ਦਾ ਇੱਕ ਹੱਟੀ ਜਿਹੀ ਕੱਚੇ ਥੜੇ ਵਾਲੀ, ਤੇ ਉੱਥੇ ਉਹ 2 ਰੱਖ ਕੇ ਸ਼ਿਵਲਿੰਗ ਜੇ, ਤੇ ਉਹਨੂੰ ਕਹਿੰਦੇ ਸੀ ਠਾਕਰ ਦੁਆਰਾ। ਉੱਥੇ ਕਈ ਮੱਥਾ ਜਨਾਨੀਆਂ ਟੇਕ ਆਉਂਦੀਆਂ ਸੀ। ਅੱਛਾ ਜੀ। ਇੱਕ ਝੂਰਾਂ ਦਾ ਘਰ ਸੀ, ਇੱਕ ਘਰ ਬਰਵਾਲਿਆ ਦਾ ਸੀ, ਉਹ ਤੇ ਬਿਲਕੁਲ ਸਾਡੇ ਘਰ ਦੇ ਨਾਲ ਸੀ, ਪੜੋਸ ਵਿੱਚ ਬਜੀਰਾ ਉਹ ਸੀ। ਦੂਸਰਾ ਘਰ ਜਿਹੜਾ ਸੀ ਉਹ ਆਤੂ ਸਾਈਡ ਦਾ ਸੀ, ਨਾ ਉਹਦਾ ਆਤਮਾ ਰਾਮ ਸੀ, ਤੇ ਉਹਨੂੰ ਆਤੂ ਕਹਿੰਦੇ ਸੀ। ਉਹ ਈਸਾਈ ਹੋ ਗਿਆ ਕਿਤੇ। 2 ਪਾਸੇ ਛੱਪੜ ਸੀ, ਬੜਾ ਵੱਡਾ ਛੱਪੜ, ਛੋਟਾ ਜਿਹਾ ਸੀ, ਚੜਾਈ ਜੇ, ਲੇਕਿਨ ਪਿੰਡ ਨੂੰ ਜਿਵੇਂ ਘੇਰਾ ਪਾਇਆ ਹੁੰਦਾ ਖਾਈ ਵੰਗਰ, ਇਸ ਤਰ੍ਹਾਂ ਦਾ ਉਹ ਛੱਪੜ ਸੀ। ਮੱਝਾਂ ਲੈ ਕੇ ਜਾਣੀਆਂ ਉੱਥੇ, ਉਹਨਾਂ ਨੂੰ ਤਾਰੀ ਲਵਾਣੀ, ਆਪ ਹੀ ਉੱਥੋਂ ਹੀ ਚੁੱਭੀ ਲਾ ਕੇ ਆ ਜਾਣੀ ਨਾਲ ਹੀ ਨਾਲ ਜੀ। अस्सलाम वालेकुम। ਐਸਾ ਸ਼ਰਮਾ ਜੀ, ਤੁਸੀਂ ਇੰਟਰਵਿਊ ਦਿੱਤਾ ਸੀ ਹਰਜੀਤ ਸਿੰਘ ਜੰਡਾਲੀਆ ਨੂੰ ਕਿ ਮੇਰਾ ਪਿੰਡ ਮਛਾਣਾ ਸੀ, ਤੇ ਮਛਾਣਾ ਜਿਹੜਾ ਨਾ ਉਹ ਮੈਂ ਦੇਖਣਾ ਹੈ, ਯਾਦ ਆਉਂਦਾ ਹੈ, ਗਲੀਆਂ ਬਾਜ਼ਾਰ ਪਿੰਡ ਵਾਲੇ ਸਭ ਕੁਝ ਯਾਦ ਆਉਂਦਾ। ਤੇ ਮੇਰੇ ਜੂਨੂ ਪਿੰਡਰ ਦੱਖਣ ਪਾਸੇ, ਤੇ ਇਹ ਮੇਰੇ ਬਿਲਕੁਲ ਸਾਹਮਣੇ ਆ ਗਿਆ ਮਛਾਣਾ। ਦੁਮਲੀ ਤੋਂ ਸੜਕ ਜਿਹੜੀ ਆਉਂਦੀ ਹੈ ਉਹ ਨਾਰੋਵਾਲ ਨੂੰ ਜਾਂਦੀ, ਉੱਥੋਂ ਮੈਂ ਟਰਨ ਕੀਤਾ, ਬੱਟ ਚੌਕ ਇੱਕ ਆਉਂਦਾ, ਬੱਟ ਚੌਕ ਤੋਂ ਟਰਨ ਕਰਕੇ ਤੇ ਫਿਰ ਅੱਗੇ ਕਿਆ ਫੈਕਟਰੀ ਆਉਂਦੀ ਹੈ ਬਣੀ ਹੋਈ, ਤੇ ਉਹ ਸਾਹਮਣੇ ਬੱਟ ਚੌਕ ਹੈ, ਉਹ ਨਾਲ ਜੂਨ ਪਿੰਡਰ, ਇਹਦੇ ਅਗਲੇ ਪਾਸੇ ਬੱਟ ਚੌਕ ਹੈ। ਇੱਥੋਂ ਫੈਕਟਰੀ ਤੋਂ ਟਰਨ ਲਿਆ ਤੇ ਫਿਰ ਮੈਂ ਆਇਆ ਇੱਧਰ ਨੂੰ ਪਿੰਡ ਨੂੰ ਮਛਾਣੇ ਨੂੰ, ਤੇ ਇਹ ਬਾਹਰਲੇ ਪਾਸੇ ਪਿੰਡ ਦੇ ਚੜ੍ਹਦੇ ਪਾਸੇ ਸਕੂਲ ਹੈ ਤੁਹਾਡਾ। ਤੇ ਹੁਣ ਮੈਂ ਤੁਹਾਨੂੰ ਮਿਲਾਨਾ ਵਾਂ ਤੁਹਾਡੇ ਪਿੰਡ ਦੇ ਵਾਸੀਆਂ ਨਾਲ, ਤੇ ਨਾਲੇ ਕਰਾਨਾ ਤੁਹਾਡੇ ਪਿੰਡ ਦਾ ਤੁਹਾਨੂੰ ਵਿਜ਼ਿਟ। ਤੇ ਜੁੜੇ ਰਹੇ ਜੇ ਮੇਰੇ ਨਾਲ, ਤੇ ਬਹੁਤ ਬਹੁਤ ਸ਼ੁਕਰੀਆ। SS ਸ਼ਰਮਾ ਜੀ, ਆਪਣੇ ਪਿੰਡ ਦਾ ਹੁਣ ਵਿਜ਼ਿਟ ਕਰੋ, ਨਜ਼ਾਰਾ ਕਰੋ, ਤੇ ਦਿਲ ਨੂੰ ਥੰਮ ਕੇ ਰੱਖਿਆ ਜੀ। ਇਹ ਵੇਖੋ ਜੀ, ਲਿਖਿਆ ਗਵਰਨਮੈਂਟ ਗਰਲਜ਼ ਪ੍ਰਾਇਮਰੀ ਸਕੂਲ ਮਛਾਣਾ, ਤੇ ਮਰਕਜ਼ ਹੈਗਾ ਰਈਆ ਖਾਸ। ਇਹ ਲੜਕੀਆਂ ਦਾ ਸਕੂਲ ਚੜ੍ਹਦੇ ਪਾਸੇ ਪਿੰਡ ਦੇ।
ਤੇ ਇਹ ਪਿੰਡ ਦੇ ਦੱਖਣ ਪਾਸਾ ਇੱਧਰ ਆ ਜਾਂਦਾ ਤੇ ਇੱਧਰ ਆ ਜਾਂਦਾ ਪਹਾੜ ਪਾਸਾ ਤੇ ਸਾਹਮਣੇ ਆ ਜਾਂਦਾ ਲਹਿੰਦਾ ਪਾਸਾ ਤੇ ਸਕੂਲ ਹੈਗਾ ਪਿੰਡ ਦੇ ਚੜ੍ਹਦੇ ਪਾਸੇ। ਤੇ ਤੁਹਾਡੇ ਦੌਰ ਦੇ ਵਿੱਚ ਸ਼ਰਮਾ ਜੀ ਇਹ ਮੇਰੇ ਹਾਲ ਉਸ ਵਕਤ ਵੀ ਹੈ ਛੋਟਾ ਜਿਹਾ ਨਹਿਰ ਜਾਂ ਸੂਆ ਜਿਹਾ ਕਹਿ ਲਓ ਉਸ ਵਕਤ ਵੀ ਹੋਏਗਾ ਤੇ ਹੁਣ ਵੀ ਇਹ ਸੂਆ ਮੌਜੂਦ ਹੈ ਪਿੰਡ ਦੇ ਚੜ੍ਹਦੇ ਪਾਸੇ। अस्सलाम वालेकुम। अस्सलाम ਐਸਾ ਸ਼ਰਮਾ ਜੀ ਤੁਸੀਂ ਤੇ ਆਪਣੇ ਪਿੰਡ ਦਾ ਜ਼ਿਕਰ ਕੀਤਾ ਤੇ ਜਿਹਦੇ ਵਿੱਚ ਤੁਸੀਂ ਆਤੂ ਮਸੀਹ ਦਾ ਵੀ ਨਾਮ ਲਿਆ ਤੇ ਮੈਂ ਤੁਹਾਡੇ ਪਿੰਡ ਆਇਆ ਮਛਾਣਾ ਤੇ ਮਛਾਣਾ ਦੇ ਵਿੱਚ ਜਿਹੜਾ ਨਾ ਤੁਹਾਡੇ ਬੇਲੀ ਆਤੂ ਮਸੀਹ ਉਹਨਾਂ ਦਾ ਪੋਤਰਾ ਤੇ ਉਹਦੇ ਨਾਲ ਜ਼ਰਾ ਨਾ ਥੋੜ੍ਹੀਆਂ ਜਿਹੀਆਂ ਗੱਲਾਂ ਆ ਜਿਹੜੇ ਇਹਨਾਂ ਦੇ ਦਾਦਾ ਜੀ ਨੇ ਇਹਨਾਂ ਦੇ ਨਾਲ ਸਾਂਝੀਆਂ ਕੀਤੀਆਂ ਉਹ ਤੁਸੀਂ ਇਹਨਾਂ ਦੀ ਜ਼ੁਬਾਨੀ ਉਹ ਸੁਣ ਲਓ। अस्सलाम वालेकुम जी। ਚੱਲ ਉਧਰੋਂ ਆਵਾਜ਼ ਨਹੀਂ ਆਣੀ। ਹਾਂਜੀ ਇਹ ਕੈਮਰਾ ਹੈ। ਰਿਕਾਰਡਿੰਗ ਕਰਾਣੀ जनाब जी मेरा नाम मुश्ताक मसीह है, मेरे वालिद का नाम मोहन मसीह है, दादा जी का नाम आतू मसीह है, ਮਾਗੀ ਮਸੀਹ ਉਹਨਾਂ ਦਾ ਭਰਾ ਸੀ ਤੇ ਉੱਥੇ ਹੀ ਚਲੇ ਗਏ ਨੇ ਪਿਆਰ ਮੁਹੱਬਤ ਨਾਲ ਬੜੇ ਨਾ। ਉਹ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਉਹ ਕਹਿਣ ਲੱਗੇ ਕਿ ਆਹ ਨਹੀਂ ਹੁਣ ਇੱਥੇ ਰਹਿਣਾ ਤੇ ਕੁਛ ਚਲੇ ਗਏ ਨੇ ਮੁਹੱਬਤ ਨਾਲ। ਤਾਇਆ ਜੀ ਫਿਰ ਦੁਬਾਰਾ ਗਏ ਬੰਤਾ ਤੇ ਉਹ ਫਿਰ ਉਹਨਾਂ ਬੜਾ ਮੁਹੱਬਤ ਦਾ ਇਜ਼ਹਾਰ ਕੀਤਾ, ਮੇਲੇ 'ਚ ਖੜਿਆ, ਆਖਿਆ ਕਿ ਸਾਡਾ ਭਰਾ ਆਇਆ ਪਾਰੋਂ, ਅਗਰ ਗਵਰਨਮੈਂਟ ਨੂੰ ਕੋਈ ਇਤਰਾਜ਼ ਹੈ, ਪੁਲਿਸ ਨੂੰ ਇਤਰਾਜ਼ ਹੈ ਤੇ ਸਾਨੂੰ ਦੱਸੋ। ਤੇ ਸਾਡੇ ਤਾਇਆ ਜੀ ਨੇ ਸਾਨੂੰ ਆ ਕੇ ਦੱਸਿਆ ਕਿ ਮੈਂ ਆਖਿਆ ਅੱਗੇ ਤੇ ਬਚ ਗਿਆ ਤੇ ਹੁਣ ਨਹੀਂ ਮੈਂ ਬਚਦਾ। ਫਿਰ ਉਹਨਾਂ ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ, ਫਿਰ ਉਹਨਾਂ ਆਖਿਆ ਕਿ ਡੰਗਰ ਲੈ ਜਾ। ਫਿਰ ਉਹਨਾਂ ਦੀਆਂ ਬੀਵੀਆਂ ਨੇ ਆਖਿਆ ਕਿ ਤੈਨੂੰ ਆਹ ਜਾਨ ਨਹੀਂ ਦੇਣਾ। ਫਿਰ ਆਖ ਲੱਗੇ ਕਿ ਇੱਕ ਮਰ ਗਿਆ, ਹਜ਼ਾਰਾ ਖੇੜਾ ਦੋ ਭਰਾ ਸਨ ਤੇ ਇੱਕ ਤੂੰ ਹੁਣ ਇੱਥੇ ਹੀ ਰਹਿਣਾ ਤੇ ਤੇਰਾ ਭਰਾ ਮਰ ਗਿਆ। ਤੇ ਅਸੀਂ ਅੱਜ ਵੀ ਉਹਨਾਂ ਦੀਆਂ ਯਾਦਾਂ ਨੂੰ ਲੈ ਕੇ ਬੈਠੇ ਹਾਂ ਤੇ ਅਸੀਂ ਕਹਿੰਦੇ ਹਾਂ ਕੋਈ ਵਕਤ ਆਏ ਤੇ ਫਿਰ ਉਹਨਾਂ ਦੇ ਕੋਈ ਔਲਾਦ ਹੀ ਸਾਨੂੰ ਸਾਡੇ ਨਾਲ ਤਾਰਫ ਕਰਵਾਏ ਤੇ ਅਸੀਂ ਵੀ ਤਾਰਫ ਕਰਵਾਈਏ। ਤੇ ਜਿਹੜੇ ਯਾਦਦਾਨ ਸਿੱਖਾਂ ਵਾਲਾ ਖੂਹ, ਰੋੜੀ ਵਾਲਾ ਖੂਹ ਅਜੇ ਵੀ ਸਾਨੂੰ ਯਾਦ ਨੇ। ਭਾਜੀ ਤੁਹਾਡਾ ਨਾਮ ਕੀ ਹੈ ਜੀ? ਮਹਿੰਦਰ ਮਹਿੰਦਰ ਮਸੀਹ। ਤੁਹਾਡੇ ਵਾਲਦ ਦਾ ਨਾਮ ਕੀ ਹੈ? ਆਤੂ ਮਸੀਹ। ਇਹ ਤੁਹਾਡੇ ਸੱਜਣ ਨੇ ਇੰਡੀਆ 'ਚ ਜਿਹੜੇ ਗਏ ਨੇ ਬੜਾ ਯਾਦ ਕਰਦੇ ਪਏ ਨੇ, ਕੀ ਖਵਾਇਆ ਜੀ ਉਹਨਾਂ ਨੂੰ? ਹੈ ਪਿਆਰ ਮੂੰਹ ਪਿਆਰ ਉਹ ਹਜੇ ਤੱਕ ਜਿਹੜਾ ਨਾ ਉਹ ਤੁਹਾਨੂੰ ਯਾਦ ਕਰਦੇ ਪਏ। ਪੁਰਾਣੀਆਂ ਯਾਦਾਂ ਉਹਨਾਂ ਨਾਲ ਵਕਤ ਚੰਗੇ ਲੰਘੇ, ਉਹਨਾਂ ਨਾਲ ਚੰਗੇ ਅਸੀਂ ਰਹੇ, ਉਹਨਾਂ ਨਾਲ ਸਾਡਾ ਵਕਤ ਚੰਗਾ ਪਾਸ ਹੋਇਆ ਤੇ ਯਾਦਾਂ ਫਿਰ ਆਉਂਦੀਆਂ ਹੀ ਨੇ ਨਾ। ਤੇ ਤੁਹਾਡੇ ਵੱਡੇ ਕੀ ਤੁਹਾਡੇ ਵਾਲਦ ਆਤੂ ਮਸੀਹ ਕੀ ਦੱਸਦੇ ਹੁੰਦੇ ਸਨ ਇਹਨਾਂ ਦੇ ਬਾਰੇ? ਕਿਸ ਤਰ੍ਹਾਂ ਦਾ ਟਾਈਮ ਲੰਘਿਆ, ਕਿਸ ਤਰ੍ਹਾਂ ਉਸ ਵਕਤ ਮਾਹੌਲ ਸੀ? ਮਾਹੌਲ ਇਹੋ ਇਸੇ ਤਰ੍ਹਾਂ ਬਹਿਣ ਖਲੋਣ ਤੇ ਬੜੇ ਸੋਹਣੇ ਦਿਨ ਲੰਘੇ ਨੇ ਔਰ ਸਾਡਾ ਉਹਨਾਂ ਨਾਲ ਬੜਾ ਤਾਮਨ ਸੀ ਹੈ ਤੇ ਉਹ ਸਾਡੀ ਇੱਜ਼ਤ ਬੜੀ ਕਰਦੇ ਹਨ, ਸਾਡੇ ਪਿਓ ਦੀ ਵੀ ਸਾਡੀ ਵੀ ਹੈ। ਤੇ ਉਹ ਆਂਦੇ ਹਨ ਕਿ ਕਿਸੇ ਵੇਲੇ ਬੱਚਾ ਪੈਦਾ ਹੁੰਦਾ ਸੀ ਤੇ ਖੁਸ਼ ਹੁੰਦੇ ਹਨ ਯਾਰ ਸਾਡੇ ਭਰ ਕੇ ਕੋਈ ਕੰਮ ਹੀ ਕਰਾਏਗਾ। ਤੇ ਬੜੇ ਚੰਗੇ ਦਿਨ ਲੰਘੇ ਨੇ ਸਾਡੇ ਉਹਨਾਂ ਨਾਲ। ਤੇ ਹੁਣ ਤੁਹਾਡੀ ਖਿਦਮਤ ਵੀ ਕੀ ਕਰੀਏ? ਨਹੀਂ ਮੈਨੂੰ ਕੋਈ ਖਿਦਮਤ ਦੀ ਲੋੜ ਨਹੀਂ ਹੈਗੀ, ਭਲਾ ਹੋਵੇ ਤੁਹਾਡਾ। ਵੀਡੀਓ ਬਣਾਉਂਦੇ ਜੀ। ਅੱਛਾ ਤੁਹਾਡੀ ਉਮਰ ਕਿੰਨੀ ਹੈ ਇਸ ਟਾਈਮ? ਉਮਰ ਮੇਰਾ ਖਿਆਲ ਹੈ ਕੋਈ 30 ਸਾਲ ਹੋ ਗਈ ਹੋਣੀ। ਪਾਕਿਸਤਾਨ ਬਣਨ ਤੋਂ ਪਹਿਲੇ ਦੀ ਪੈਦਾਇਸ਼ ਹੈ ਤੁਹਾਡੀ? ਪੈਦਾਇਸ਼ ਤੋਂ ਛੋਟੇ ਸਾਂ। ਛੋਟੇ ਸੀ। ਅੱਛਾ ਛੋਟੇ ਹਾਂ। ਤੁਹਾਨੂੰ ਨਾਮ ਯਾਦ ਹੈ ਕਿਸੇ ਦਾ? ਨਹੀਂ ਨਾਮ ਯਾਦ। ਹਜ਼ਾਰਾ ਖੇੜਾ ਉਹ ਇਸੇ ਤਰ੍ਹਾਂ ਸੁਣੀਆਂ ਕਰਨੇ ਆ। ਅੱਛਾ ਕਿਹਦਾ ਨਾਂ ਯਾਦ ਜੇ? ਕੋ ਮੁੰਡਾ ਇੱਥੇ ਹੁੰਦਾ ਸੀ, ਪਾਲਾ ਹੁੰਦਾ ਸੀ, ਉਹ ਸਾਡਾ ਹਾਣੀ ਸੀ, ਛੋਟਾ ਹੀ ਹੁੰਦਾ ਖੇਡਦੇ ਹੁੰਦੇ। ਅੱਛਾ ਹਾਂ। ਹੋਰ ਕਿਹੜਾ ਹਾਣੀ ਸੀ ਤੁਹਾਡਾ? ਸਾਨੂੰ ਤਾਂ ਯਾਦ ਬਹੁਤੀ ਉਹਦੀ ਹੈ। ਅੱਛਾ ਪਾਲਾ ਕਿਹਨਾਂ ਦਾ ਮੁੰਡਾ ਸੀ? ਉਹ ਖਰੇ ਖੱਤਰੀ ਸੀ ਕਿ ਸਿੱਖ ਸੀ? ਸਿੱਖ ਸੀ ਪਾਲਾ। ਅੱਛਾ ਉਹ ਕਿਹਦਾ ਪੁੱਤਰ ਸੀ? ਪੁੱਤਰ ਦਾ ਵੀ ਸਾਨੂੰ ਪਤਾ ਨਹੀਂ ਕਿਹਦਾ ਸੀ, ਛੋਟੇ ਹੀ ਸਾਂ। ਉਸ ਵਕਤ ਵਾਈ ਕਾਹਦੀ ਹੁੰਦੀ ਸੀ? ਖੂਹਾਂ ਦੀ ਤੇ ਗਾੜੀਆਂ ਰਾਤ ਦਿਨ ਵਾਹੁਣੀਆਂ, ਵਾਢੀਆਂ ਕਰਨੀਆਂ ਤੇ ਇਹੋ ਜਿਹੇ ਕੰਮ ਕਰਦੇ। ਉਦੋਂ ਤੇ ਹੁਣ ਤੇ ਸੁਖੀ ਬੜੇ ਹੋ ਗਏ ਨੇ। ਅੱਛਾ ਤੇ ਉਹ ਵਕਤ ਹੀ ਲੰਘ ਗਏ ਨੇ ਹੁਣ। ਤੇ ਖੂਹਾਂ ਦੇ ਨਾਂ ਕੀ ਸਨ ਉਸ ਟਾਈਮ? ਖੂਹਾਂ ਦੇ ਨਾਂ ਕੀ ਸਨ? ਇੱਥੇ ਘਰੋੜੀ ਆਣਾ ਸੀ। ਅੱਛਾ ਜੀ। ਆਹ ਬਾਵਿਆਂ ਵਾਲਾ ਇੱਥੇ ਕਰਕੇ ਆ ਜਿਹੜੀ ਟਾਲੀ ਜਾਈ ਜੇ ਇੱਥੇ ਇੱਕ ਖੂਹ ਸੀ
ਉਹ ਪਰਾਂ ਸੀ, ਉਹ ਸਿੱਖਾਂ ਵਾਲਾ ਸੀ ਅੱਛਾ ਜੀ। ਹੈ ਤੇ ਦਵਾਟਾ ਦਵਾਟਾ, ਫੇਰ ਇੱਧਰ ਰੋਈ ਵਾਲਾ, ਪਰਾਂ ਕੁੱਲੂ ਵਾਲਾ, ਇਸ ਤਰ੍ਹਾਂ ਦੇ ਨਾਂ ਸਨ ਹੈਂ। ਵੱਡਾ ਜਿਹੜਾ ਜ਼ਿਮੀਂਦਾਰ ਕਿਹੜਾ ਹੁੰਦਾ ਸੀ ਇੱਥੇ? ਇੱਥੇ ਕੋਈ ਲੰਬੜਦਾਰ ਦੱਸਦੇ ਹਨ, ਹਾਂ ਉਹ ਪਤਾ ਨਹੀਂ, ਸਾਨੂੰ ਤਾਂ ਯਾਦ ਨਹੀਂ ਹੁਣ, ਕਿ ਸਿਆਣੇ ਬੰਦੇ ਨੂੰ ਪਤਾ ਹੋਣਾ। ਅੱਛਾ। ਅਸੀਂ ਉਹਦੇ ਛੋਟੇ ਹੀ ਸਾਂ। ਤੇ ਉਹ ਜਿਹੜਾ ਨੰਬਰਦਾਰ ਸੀ ਉਹਦਾ ਪਿੰਡ ਵਾਲਿਆਂ ਨਾਲ ਕਿਸ ਤਰ੍ਹਾਂ ਦਾ ਮੇਲ ਵਰਤਾਅ ਸੀ? ਬੜਾ ਚੰਗਾ, ਚੰਗਾ ਬੰਦਾ ਸੀ, ਸਿੱਖ ਸਰਦਾਰ ਸੀ ਉਹ? ਹਾਂ, ਬੜਾ ਚੰਗਾ ਹੀ। ਆਉਂਦਿਆਂ ਨੂੰ ਆਂਦੇ ਨੇ ਵੀ ਸਾਡੀ ਉਹਨੇ ਪੱਠੇ ਸੁੱਟੇ ਹੋਣੇ ਨਾਲ, ਕਤਰਾਉਣੇ, ਕਈ ਕੁਛ ਕਰਨਾ, ਤੇ ਸਾਡੀਆਂ ਹਲਫਾ ਇੰਨੀਆਂ ਕਰਦੇ ਹੁੰਦੇ ਹਨ। ਸਾਡੇ ਪਿੰਡ ਦਾ ਰਾਜਾ ਸੀ ਇੱਕ, ਅੱਛਾ ਜੀ। ਹੈ, ਉਹ ਕਿਤੇ ਨੰਗਲ ਪੱਠੇ ਵੱਢਣ ਗਿਆ ਪਿੰਡ, ਅੱਛਾ ਜੀ। ਉਹ ਗੁੱਸੇ ਹੋਏ, ਉਹਨਾਂ ਚਪੇੜਾ ਚਪੂੜਾ ਮਾਰੀਆਂ ਹੈ। ਅੱਛਾ ਜੀ। ਉਹ ਇੱਥੇ ਲਾਮਾ ਲਾ ਕੇ ਆਏ ਜੇ ਤੁਹਾਡੇ ਬੰਦੇ ਨੇ ਨੁਕਸਾਨ ਕੀਤਾ ਅੱਛਾ ਹੈ। ਉਹ ਨਾ ਗੁੱਸੇ ਉਹਨੂੰ ਹੋਏ ਵੀ ਤੂੰ ਚਪੇੜਾ ਕੱਲ੍ਹ ਹੀ ਮਾਰੀਆਂ ਨੇ। ਅੱਛਾ। ਹੈਂ। ਆਖਣ ਲੱਗਾ ਹੈ ਤੇ ਮਗਰੋਂ ਕੰਮੀ, ਉਹ ਆਖਣ ਲੱਗੇ ਕੰਮੀ ਸਾਡਾ ਕਿ ਤੁਹਾਡਾ, ਤੇਰੇ ਕੋਲ ਲੈਣ ਜਾਂਦਾ ਅੱਛਾ। ਹੈ। ਪਿੰਡ ਵਾਲਿਆਂ ਨੂੰ ਵਾਵਾ ਝਿੜਕਿਆ ਵੀ ਤੂੰ ਕਿਉਂ ਗੁੱਸੇ ਹੋਏ ਨੇ, ਹਲਫਾ ਕਰਦੇ ਮਾਰਿਆ ਲੋਕਾਂ ਨੇ। ਨੰਬਰਦਾਰ ਨੇ ਕਿਹਾ ਹੈ ਲੰਬੜਦਾਰ ਕਿਵੇਂ ਕਿ ਆਪਣੇ ਪਿੰਡ ਦੇ ਬੰਦੇ ਨੂੰ ਵੀ ਉਹ ਬਿਜ਼ਤ ਹੁੰਦਾ ਪਸੰਦ ਨਹੀਂ ਸੀ ਕਰਦਾ। ਪਸੰਦ ਨਹੀਂ ਸੀ ਕਰਦੇ। ਹਾਂ ਸਹੀ ਹੈ। ਤੇ ਵੀ ਯਾਰ ਇਹ ਸਾਡਾ, ਜੇ ਕੰਮੀ ਹੋਏਗਾ ਤਾਂ ਸਾਡੇ ਕੋਲ ਕੁਝ ਲਏਗਾ, ਤੁਹਾਡੇ ਕੋਲ ਕਿ ਲੈਣ ਜਾਂਦਾ ਅੱਛਾ। ਹੈ। ਤੇ ਉਹਨਾਂ ਬੜਾ ਉਹਦੀ ਬੇਇੱਜ਼ਤੀ ਕੀਤੀ। ਉਹਨੇ ਆਖਿਆ ਚੁੱਪ ਕਰਕੇ ਚਲਾ ਜਾ, ਹੁਣ ਨਹੀਂ ਤੇ ਇੱਥੇ ਚਪੇੜਾ ਖਾ ਕੇ ਜਾਣਾ ਹੈ। ਅੱਛਾ। ਤੇ ਸਾਡੇ ਪਿੰਡ ਦਾ ਨਾ ਇਹ ਲੋਕ ਜਿਹੜੇ ਹਨ ਬੜੇ ਦਰਾਛੇ ਹਨ, ਲਾਗੇ ਚਾਗੇ ਪਿੰਡ ਨਹੀਂ ਸੀ ਖਲੋਂਦਾ ਹਾਂ 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 ਹੈ, ਹਾਂ। ਬੜੇ ਦਰਾਛੇ ਹਨ। ਤੇ ਹੁਣ ਉਹ ਬਸ ਤੁਰ ਗਏ, ਅਸੀਂ ਕੁਛ ਮਰ ਗਏ, ਬਸ ਦਿਨ ਪੂਰੇ ਹੋ ਗਏ। ਅੱਛਾ, ਇੱਥੇ ਇੱਕ ਬਰਵਾਲਿਆਂ ਦਾ ਘਰ ਹੁੰਦਾ ਸੀ, ਰੱਖਾ ਬਰਵਾਲਾ। ਰੱਖਾ ਬਰਵਾਲਾ, ਬਿਲਕੁਲ। ਉਹਨਾਂ ਨੇ ਦੱਸਿਆ ਕਿ ਬਰਵਾਲਿਆਂ ਦੇ ਘਰ ਦੇ ਨਾਲ ਘਰ ਸੀ ਤੇ ਸਾਡਾ, ਅਸੀਂ ਉੱਥੇ ਰਹਿੰਦੇ। ਉਹ ਬਰਵਾਲਿਆਂ ਦਾ ਘਰ ਤੁਹਾਡੇ ਵਾਲਾ ਘਰ ਹੁੰਦਾ? ਲੋ ਜੀ ਭਾਜੀ, ਬੰਤੇ ਮਸੀਹ ਦਾ ਪੁੱਤਰ ਇਹ ਤੁਹਾਡਾ ਤੇ ਉਹ ਮੇਰੇ ਖਿਆਲ ਇੱਥੇ ਜਦੋਂ ਗਏ ਨਾ ਉਧਰ, ਤੇ ਉਹਨਾਂ ਨੂੰ ਮਿਲਣ ਵੀ ਗਿਆ ਸੀ ਉਧਰ। 2 ਵਾਰਾ ਦੁਬਾਰਾ ਮਿਲਾਂਗੇ, ਬਾਰਡਰ ਪਾਰ ਕਰਕੇ 2 ਵਾਰੀ ਮਿਲਣ ਗਿਆ। ਜੀ ਜੀ। ਉੱਥੇ ਕਿ ਤੁਹਾਨੂੰ ਸਮਝ ਨਹੀਂ ਲੱਗੀ? ਅੱਛਾ ਅੱਛਾ 2 ਵਾਰਾ ਫਿਰ ਮਿਲਟਰੀ ਕੋ ਫਸ ਗਏ ਨੇ। ਅੱਛਾ ਕੁੱਤੇ ਨੇ ਉਹਨਾਂ ਨੂੰ ਕੁੱਤਾ ਨਹੀਂ ਗਾਮਸ਼ਾ ਜਾਂਦਾ, ਅੱਛਾ। ਫਿਰ ਕੁੱਤੇ ਨੇ ਉਹ ਗਾਂ ਨਿਕਲ ਕੇ ਤੇ ਉਹਨੇ ਆਖਿਆ ਹੁਣ ਮੈਂ ਮਰ ਜਾਣਾ। ਉਹ ਤਾਂ ਮੁੜ ਕੇ ਉੱਥੇ ਕਿਤੇ ਮੇਲਾ ਹੀ ਲੱਗਾ, ਉਹ ਆਖਣ ਲੱਗਾ ਮੈਨੂੰ ਲੈ ਕੇ ਚੁੱਕ ਕੇ ਮੋਢਿਆਂ ਦੇ ਕੋਲ ਠਾਣਾ ਵੇ। ਉਹ ਆਖਣ ਲੱਗਾ ਕਿਹੜਾ ਤੇਰੇ ਵੱਲ ਵੇਖ ਸਕਦਾ ਇੱਥੇ ਹੈ। ਅੱਛਾ। ਸਰਦਾਰ ਕਹਿੰਦੇ ਇਹ ਉਹ ਹੈ, ਮੈਂ ਆਖਿਆ ਮੈਂ ਮੋਢਿਆਂ ਉਹਨਾਂ ਨੇ ਗਾਲਾਂ ਕੱਢਾਂ, ਤੂੰ ਮੈਨੂੰ ਮਰਾ ਛੱਡਣਾ, ਇਹ ਕੋਈ ਤੇਰੇ ਵੱਲ ਵੇਖ ਸਕਦਾ ਹੈ। ਅੱਛਾ। ਤੇ ਫਿਰ ਰਾਤ ਦਰਿਆ 'ਚ ਫਿਰ ਮੈਨੂੰ ਲੰਘਾ ਕੇ ਗਏ। ਮੈਂ ਕਿ ਦਰਿਆ ਫਿਰ ਰਾਤ ਉਹਨਾਂ ਨੇ ਪਾਰ ਕਰਾਤਾ ਜਾ। ਕਰਵਾਇਆ, ਮਹੀਨਾ ਰੱਖਿਆ ਉਹਨਾਂ ਨੂੰ। ਫਿਰ ਮਹੀਨਾ ਉੱਥੇ ਰਹੇ ਨੇ। ਅੱਛਾ। ਫਿਰ ਉਹਨਾਂ ਆਖਿਆ ਕਿ ਡੰਗਰ ਵੀ ਤੈਨੂੰ 15-20 ਗਾਂ ਖਲਾ ਦੇਣੇ ਆ। ਅੱਛਾ। ਨਹੀਂ, ਇਹ ਗੱਲ ਵੱਲ ਤੇ ਆਇਆ ਹੀ ਨਹੀਂ ਤੇ। ਨਹੀਂ ਨਾ ਆਇਆ, ਉਹਨਾਂ ਆਖਿਆ ਨਾ, ਹਾਂ। ਉਹਨਾਂ ਇਹ ਗੱਲ ਆਖੀ, ਉਹ ਉੱਥੇ ਸਮਾਨ ਧਰ ਗਏ ਨੇ, ਉਹ ਜਿਹੜਾ ਘਰ ਹੈ ਉਹ ਵੀ ਹੁਣ ਸਾਡਾ ਕ੍ਰਿਸਚੀਅਨਾਂ ਦਾ। ਅੱਛਾ ਉਹ ਅੱਛਾ। ਕਹਿ ਲੱਗੇ ਕਿ ਬੰਦੇ ਆ ਫਲਾਣੀ ਜਗ੍ਹਾ ਤੇ ਅੱਛਾ, ਆਹ ਜਿਹੜਾ ਸਾਹਮਣਾ ਘਰ ਜੇ, ਚਲੋ ਦਿਖਾਣੇ ਆ। ਇਹ ਘਰ ਦੇ ਵਿੱਚ ਬੜਾ ਮਾਲ ਸੀ ਉਹਨਾਂ ਦਾ। ਹਾਂ। ਤੇ ਉਹ ਆਖਣ ਲੱਗੇ ਵੀ ਬੰਤਿਆ ਅਸੀਂ ਆ ਗਏ ਤੇ ਠੀਕ ਹੈ, ਨਾ ਆ ਗਏ ਤੇ ਤੇਰਾ। ਆਹ ਇਸ ਤਰ੍ਹਾਂ ਹੀ ਬਹੁਤੀ ਜਗ੍ਹਾ ਤੇ ਇਸ ਤਰ੍ਹਾਂ ਹੀ ਹੋਇਆ ਹੈ। ਆ ਜਿਨ੍ਹਾਂ ਨਾਲ ਪਿਆਰ ਸੀ ਉਹਨਾਂ ਦੇ ਘਰਾਂ ਦੇ ਵਿੱਚ ਰੱਖ ਗਏ। ਉਹਨਾਂ ਨੂੰ ਇਹੋ ਹੀ ਸੀ, ਸਾਡੇ ਵੀ ਮੁਸਲਮਾਨ ਜਿਸ ਟਾਈਮ ਉਧਰੋਂ ਆਏ ਨੇ, ਉਹਨਾਂ ਵੀ ਇਹੋ ਹੀ ਸੋਚਿਆ ਕਿ ਜੇ ਵੀ ਅਸੀਂ ਆ ਗਏ ਤੇ ਠੀਕ ਹੈ ਲੈ ਲਵਾਂਗੇ, ਨਾ ਆਏ ਤੇ ਫਿਰ ਤੁਸੀਂ ਰੱਖ ਲਿਆ ਜੇ। ਜਿਨ੍ਹਾਂ 'ਚ ਪਿਆਰ ਸੀ ਉਹਨਾਂ ਦੇ ਦੇ ਆਏ। ਮੁੜ ਕੇ ਫਿਰ ਚੋਰ ਸ਼ਰੀਫ ਨੂੰ ਫੱਤੋ ਕਾਲੇ ਨੂੰ ਉਹਨੇ ਆਖਿਆ ਲਓ ਅਸੀਂ ਨਹੀਂ ਇਹ ਲਿਖਾਣਾ। ਮਤਲਬ ਇੰਨੇ ਆਨੈਸਟਾਨ ਮਾਨ ਸਨ। ਤਾਇਆ ਜੀ ਦਾ ਸਾਡੇ ਆਖਿਆ ਕਿ ਇਹ ਤੁਸੀਂ ਲੈ ਲਓ, ਉਹਨਾਂ ਸਾਨੂੰ ਆਖਿਆ ਸੀ। ਤੇ ਉਹ ਜਿਨ੍ਹਾਂ ਨੂੰ ਆਖਿਆ ਸੀ ਉਹ ਵੀ ਬੜਾ ਇਮਾਨਦਾਰ ਬੰਦਾ। ਅੱਛਾ। ਜੀ ਜੀ, ਬੜਾ ਹੀ ਇਮਾਨਦਾਰ। ਹੁਣ ਉਹ ਦੌਰ ਨਹੀਂ, ਦੌਰ ਤੇ ਅਸੀਂ ਲੱਭਨੇ ਆ ਕਿ ਉਹ ਦੌਰ ਆ ਜੇ। ਜੀ ਆਤੂ ਮਸੀਹ ਨਾ, ਉਹਦਾ ਵੱਡਾ ਬੇਟਾ ਸੀ ਬੰਤਾ ਮਸੀਹ, ਜਿਹਦਾ ਮੈਂ ਬੇਟਾ। ਅੱਛਾ। ਬੰਤਾ ਮਸੀਹ ਤੁਹਾਡੇ ਪੁੱਤ ਵਾਲਦ ਹਨ ਤੇ ਆਤੂ ਮਸੀਹ ਤੁਹਾਡਾ ਦਾਦਾ ਸੀ। ਦਾਦਾ ਸੀ। ਤੁਸੀਂ ਆਪਣੇ ਜਿਹੜਾ ਤੁਹਾਡਾ ਇਹ ਵੀ ਦਾਦਾ ਹੀ ਲੱਗਦਾ, ਇਹਨੂੰ ਕੀ ਪੈਗਾਮ ਦੇਣਾ ਚਾਹੁੰਦੇ ਜੇ? ਕਿੰਨਾ ਜੀ? ਆ ਜਿਹੜਾ ਜਿਹਨੇ ਸੁਨੇਹਾ ਭੇਜਿਆ ਕਿ ਮੈਂ ਉਹਨਾਂ ਨੂੰ ਯਾਦ ਕਰਨਾ ਹੈ ਅੱਛਾ ਜੀ, ਸਾਡੀ ਪਿੰਡ ਵਾਲਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਹਿਦਾਇਤ ਦਾ ਕਰਨੇ ਜਿਹਨੇ ਯਾਦ ਕੀਤਾ, ਤੇ ਬਹੁਤ ਬਹੁਤ ਸਲਾਮ ਦੁਆ ਦਿੰਦੇ ਹਾਂ। ਸਾਰੇ ਬੈਠੇ ਨੇ ਬੱਚੇ। ਜੇ ਕਿਤੇ ਕਰਤਾਰਪੁਰ ਦੱਸੋ ਕਿਤੇ ਹੁੰਦੇ ਜਾਂਦੇ ਤਾਂ ਉੱਥੇ ਤੁਹਾਨੂੰ ਮਿਲਾਂਗੇ। ਇਹ ਗੱਲ ਸਹੂਲਤ ਹੋ ਸਕਦੀ। ਹਾਂ ਠੀਕ। ਮੈਂ ਜੇ ਤੁਸੀਂ ਜੇ ਉੱਥੇ ਕਿਤੇ ਮਿਲ ਸਕਦੇ ਹੋ ਤਾਂ ਅਸੀਂ ਉੱਥੇ ਮਿਲ ਜਾਵਾਂਗੇ। ਲੋ ਜੀ, ਇਹ ਆਤੂ ਮਸੀਹ ਦੇ ਬੇਟੇ ਤੇ ਇਹ ਉਹਨਾਂ ਦੇ ਜਿਹੜੇ ਜਜ਼ਬਾਤ, ਉਹਨਾਂ ਦੀ ਗੱਲਾਂ ਤੁਸੀਂ ਦੇਖੀਆਂ। ਤੇ ਹੁਣ ਤੁਹਾਨੂੰ ਬੰਤਾ ਮਸੀਹ ਦਾ ਘਰ ਦਿਖਾ ਦਿੰਦੇ ਆ, ਫਿਰ ਸਮਾਨ ਜਿੱਥੇ ਰੱਖਿਆ, ਫਿਰ ਜਿੱਥੇ ਤੁਹਾਡਾ ਘਰ ਸੀ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ।
ਇਹ ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਤਮੂਰ ਫਾਹਦ ਹੈ, ਮੈਂ ਮੋਹਣੇ ਦਾ ਦੋਤਰਾ ਵਾਂ। ਜਿੰਜ ਬਾਬਾ ਜੀ ਉਹ ਸਾਨੂੰ ਯਾਦ ਕਰਕੇ ਰੋਂਦੇ ਨੇ, ਅਸੀਂ ਵੀ ਉਹਨਾਂ ਨੂੰ ਉਂਝ ਹੀ ਯਾਦ ਕਰਕੇ ਰੋਂਦੇ ਆ, ਪਰ ਕੋਈ ਮੁਲਾਕਾਤ ਦਾ ਕੋਈ ਮੌਕਾ ਨਹੀਂ ਬਣਾਉਂਦਿਆ ਹੈ। ਤੇ ਅਸੀਂ ਸਿੱਧੂ ਮੂਸੇਵਾਲੇ ਦੇ ਵੀ ਫੈਨ ਆ। ਸਿੱਧੂ ਮੂਸੇਵਾਲਾ ਸਾਡਾ ਭਰਾ ਹੈ। ਤੁਹਾਡੀ ਕਿਹੜੀ ਬਰਾਦਰੀ ਹੈ? ਮਸੀਹ ਬਲਾਰੀ। ਮਸੀਹ ਬਰਾਦਰੀ, ਜ਼ਬਰਦਸਤ ਹੋ ਗਿਆ। ਤੇ ਲੋ ਜੀ ਭਾਜੀ, ਇਹ ਹੁਣ ਜ਼ਰਾ ਤੁਸੀਂ ਆਪਣੇ ਪਿੰਡ ਵਾਲਿਆਂ ਨੌਜਵਾਨਾਂ ਦੇ ਤੇ ਬਜ਼ੁਰਗਾਂ ਦੇ ਤੇ ਬੱਚਿਆਂ ਦੇ ਜਜ਼ਬਾਤ ਦੇਖ ਲਓ। ਤੇ ਹੁਣ ਜਿਹੜਾ ਨਾ ਤੁਸੀਂ ਆਪਣੀ ਜਿਸ ਵਕਤ ਇਹ ਵੀਡੀਓ ਦੇਖੋ ਤੇ ਇਹਨਾਂ ਦੇ ਨਾਲ ਰਾਬਤਾ ਕਰੋ। ਕਰਤਾਰਪੁਰ ਆਓ ਜਾਂ ਨਨਕਾਣਾ ਸਾਹਿਬ ਆਓ ਤੇ ਤੁਸੀਂ ਜਿਹੜਾ ਨਾ ਇਹਨਾਂ ਦੇ ਨਾਲ ਲਾਜ਼ਮੀ ਰਾਬਤਾ ਕਰਨਾ। ਤੇ ਬੇਟਾ ਇੱਧਰ ਆ ਜਰਾ। ਅਸੀਂ ਵੀ ਮਿਲਣ ਲਈ ਬੇਤਾਬ ਆ। ਆਪਣਾ ਨਾਮ? ਸਾਗਰ ਮਸੀਹ, ਵਲਦਾਰਨ ਮਸੀਹ। ਤੇ ਦਾਦੇ ਦਾ ਨਾਮ ਮੋਹਨ ਮਸੀਹ ਤੇ ਪੜਦਾਦੇ ਦਾ ਨਾਮ ਆਤੂ ਮਸੀਹ। ਮੋਹਣੇ ਮਸੀਹ ਦਾ ਮੈਂ ਪੋਤਰਾ ਜੀ, ਮੈਂ ਦੋਤਰਾ ਤੇ ਮੇਰੇ ਦਾਦਾ ਜੀ ਆਤੂ ਮਸੀਹ ਹਨ, ਪੜਦਾਦਾ ਜੀ। ਪੜਦਾਦਾ ਆਤੂ ਮਸੀਹ। ਹਾਂ, ਇਹ ਪੜਦਾਦਾ ਸੀ ਇਹਨਾਂ ਦਾ ਆਤੂ ਮਸੀਹ। ਤੇ ਇਹਨਾਂ ਦਾ ਜਿਹੜਾ ਨਾ ਉਹ WhatsApp ਨੰਬਰ ਤੁਸੀਂ ਨੋਟ ਕਰ ਲਓ। ਹਾਂ ਬੇਟਾ, ਕੀ ਨੰਬਰ ਹੈ ਤੇਰਾ? 0347 90 54 737। ਇੱਕ ਦਫਾ ਫਿਰ ਰਿਪੀਟ ਕਰ ਦੇ। 0347 90 54 737। ਜਦੋਂ ਤੁਸੀਂ ਭਾਜੀ ਕੋਈ ਵੀਡੀਓ ਵੇਖੋ ਸਾਡੇ ਨਾਲ ਰਾਬਤਾ ਕਰਕੇ ਜ਼ਰੂਰ ਸਾਨੂੰ ਮਿਲ ਸਕਦੇ ਹੋ। ਅਸੀਂ ਤੁਹਾਡੇ ਨਾਲ ਅਥਾਹ ਦਿਲ ਦਾ ਅਥਾਹ ਗਹਿਰਾਈਆਂ ਨਾਲ ਤੁਹਾਡਾ ਸ਼ੁਕਰੀਆ ਅਦਾ ਕਰਾਂਗੇ, ਖਿਦਮਤ ਕਰਾਂਗੇ, ਤੁਹਾਡੇ ਨਸੀਬ 'ਚ ਹਾਜ਼ਰ ਕਰਾਂਗੇ। ਮਿਹਰਬਾਨੀ ਜੀ। ਕਰਤਾਰਪੁਰ ਨਨਕਾਣਾ ਸਾਹਿਬ ਤੁਸੀਂ ਆ ਕੇ ਮਿਲੋ, ਅਸੀਂ ਹਾਜ਼ਰ ਹਾਂ। ਉਹਦੀ ਹੈ ਮਛਾਣਾ ਪਿੰਡ ਦਾ ਚੜ੍ਹਦਾ ਪਾਸਾ। ਤੇ ਹੁਣ ਤੁਹਾਨੂੰ ਪੰਡਤ ਜੀ ਤੇ ਉਹ ਛੱਪੜ ਦਿਖਾਉਣ ਲੱਗੇ ਆ ਭਾਜੀ ਹੁਣੀ। ਇਹ ਆਤੂ ਮਸੀਹ ਦੇ ਪੋਤਰੇ ਨੇ ਜਿਹੜੇ ਸਾਡੀ ਰਹਿਨਮਾਈ ਕਰਦੇ ਪਏ ਨੇ ਅੱਜ। ਤੇ ਵੇਖੋ, ਤੁਹਾਡਾ ਨਾਮ ਸੁਣਿਆ ਤੇ ਇਹਨਾਂ ਦਾ ਦਿਲ ਕਿੰਨਾ ਖੁਸ਼ ਹੋਇਆ। ਤੇ ਇਹ ਜਨਾਬ ਹੁਣ ਮੇਰੇ ਨਾਲ ਨੇ ਤੇ ਇਹ ਰਹਿਨਮਾਈ ਕਰਨਗੇ। ਇਹਨਾਂ ਨੇ ਥੋੜਾ ਜਿਹਾ ਇਹ ਵੰਡ ਕੱਢਣਗੇ ਕਿ ਛੱਪੜ ਕਿੱਧਰੋਂ ਸ਼ੁਰੂ ਹੁੰਦਾ ਸੀ, ਕਿੱਧਰਲੇ ਪਾਸੇ ਜਾਂਦਾ ਸੀ। ਇਹ ਸਾਰਾ ਛੱਪੜ ਜੀ। ਅੱਛਾ, ਪੂਰੇ ਆ ਇਹ ਪੂਰੇ ਥੋੜੀ ਜਿਹੀ ਨਿਸ਼ਾਨੀ ਜੀ। ਅੱਛਾ। ਦੱਸਦੇ ਹੁਣ ਹਾਂ, ਉਹ ਦੱਬੇ ਦੱਬ ਤੇ ਛੱਪੜਾਂ 'ਚ ਹੁੰਦੀ ਸੀ ਤਕਰੀਬਨ। ਜੀ ਬੜਾ ਇਹ ਸਾਰਾ ਛੱਪੜ ਹਜਿਆ। ਅੱਛਾ। ਇਹ ਹਵੇਲੀਆਂ, ਇਹ ਸਾਰੀਆਂ ਹਵੇਲੀਆਂ ਨੇ, ਘਰ ਨਹੀਂ। ਅੱਛਾ, ਇਹ ਘਰ ਨਹੀਂ। ਤੇ ਹੁਣ ਜਿਵੇਂ ਤੁਸੀਂ ਆਏ ਨਾ, ਮੈਂ ਤੁਹਾਡੀ ਜੇ ਵੀਡੀਓ ਹੋਣ ਡਈ ਤਾਂ ਮੇਰੇ ਦਿਲ ਦੀ ਇੰਨੀ ਖੁਸ਼ੀ ਹੈ, ਉਛਾਲ ਮਾਰਨ ਹੈ ਕਿ ਮੈਂ ਦੱਸ ਨਹੀਂ ਸਕਦਾ। ਮੇਰੇ ਤਾਇਆ ਜੀ ਜਾਂਦੇ ਸਨ ਤੇ ਉਹ ਸਾਰੀ ਸਟੋਰੀ ਦੱਸਦੇ ਹਨ ਕਿ ਜਿੱਥੇ ਉਹਨਾਂ ਧੀ ਮੰਗਦੇ ਨਹੀਂ, ਪਿੰਡ ਬੁਲਾ ਕੇ ਲੰਘ ਜਾਂਦੇ ਹਨ ਕਿ ਹਾਂ ਪਾਣੀ ਵੀ ਉੱਥੋਂ ਨਹੀਂ ਪੀਣਾ। ਹਾਂ, ਮਤਲਬ ਇੰਨੇ ਸਰਦਾਰਾਂ ਦੇ ਰਿਸਪੈਕਟ ਕਰਦੇ ਸਨ ਧੀਆਂ ਭੈਣਾਂ ਦੀ। ਤੇ ਕਿਸੇ ਨੂੰ ਭੁੱਖੇ ਨੂੰ ਅਨਾਜ ਦੇ ਕੇ ਜਾਣਾ, ਖੁਸ਼ੀ ਕਰਨੀ ਕੋਲੋਂ। ਮਤਲਬ ਖੁਦਾ ਮਾਫ ਕਰੇ, ਅਸੀਂ ਮਤਲਬ ਕੰਮੀ ਲੋਕ ਸਾਂ ਤੇ ਸਾਡਾ ਬਾਜ਼ੂ ਹੁਣ ਖੁਦਾ ਤੋਰਾਂ। ਇਹ ਸਾਰਾ ਛੱਪੜ ਹੈ। ਉਹ ਉੱਥੇ ਉਹ ਮਸਜਿਦ ਵੀ ਛੱਪੜ ਦੇ। ਅੱਛਾ, ਉਹ ਜਿਹੜੀ ਮਸਜਿਦ ਹੈ ਉਹ ਵੀ ਛੱਪੜ 'ਚ। ਤੇ ਇਹ ਛੱਪੜ ਇਸ ਤਰ੍ਹਾਂ ਜਾਂਦਾ ਸੀ ਪਿੰਡ ਦੇ? ਜੀ ਆਹ ਹੋਇਆ ਨਹੀਂ ਜਾਂਦਾ ਹੈ। ਇਹ ਸਾਰਾ ਆਹ ਸਾਰਾ ਛੱਪੜ ਜਾਂਦਾ ਹੈ। ਅੱਛਾ ਅੱਛਾ ਅੱਛਾ, ਠੀਕ ਹੈ। ਇਹ ਘਰ ਬਾਅਦ 'ਚ ਬਣੇ ਨੇ? ਨਹੀਂ। ਅੱਛਾ, ਘਰ ਪਿੰਡ ਪੁਰਾਣਾ ਪਿੰਡ ਕਿਹੜਾ ਹਿੱਸਾ ਹੈ? ਇਹ ਪੁਰਾਣਾ ਪਿੰਡ ਪਰਾਂ ਸਾਰਾ ਪੁਰਾਣਾ। ਅੱਛਾ, ਇਹ ਪੁਰਾਣਾ ਪਿੰਡ। ਨਵੀਂ ਜੀ ਪਈ ਹੈ। ਅੱਛਾ, ਇਸ ਤੋਂ ਇਧਰ ਪਰਲੇ ਪਾਸੇ ਪੁਰਾਣਾ ਪਿੰਡ ਆ ਜਾਂਦਾ। ਤੇ ਇਹ ਜਿਹੜਾ ਛੱਪੜ ਸੀ ਇਸ ਤਰ੍ਹਾਂ ਜਾਂਦਾ? ਛੱਪੜ ਸੀ। ਇਹ ਕੋਠਾ ਛੱਪੜ ਜੇ। ਅੱਛਾ ਅੱਛਾ, ਉਹ ਸਾਰਾ 15-16 ਮਰਲੇ ਦੀ ਜਗ੍ਹਾ। ਹਵੇਲੀਆਂ ਮਤਲਬ ਕਿ ਜਿੰਨੀਆਂ ਵੀ ਬਣੀਆਂ ਨੇ ਇਹ ਸਾਰੀਆਂ ਛੱਪੜ 'ਚ ਹੀ ਬਣੀਆਂ ਹੋਈਆਂ ਨੇ। ਸਹੀ ਹੈ। ਤੇ ਲਓ ਜੀ, ਇਹ ਛੱਪੜ ਦੀਆਂ ਜਿਹੜੀਆਂ ਯਾਦਾਂ ਤੁਸੀਂ ਸ਼ੇਅਰ ਕੀਤੀਆਂ ਕਿ ਅਸੀਂ ਛੱਪੜ ਹੁੰਦਾ ਸੀ ਬੜਾ ਵੱਡਾ ਤੇ ਅਸੀਂ ਡੰਗਰ ਛੱਡਣੇ ਤੇ ਡੰਗਰ ਲੈ ਕੇ ਜਾਣੇ ਤੇ ਡੰਗਰਾਂ ਨੂੰ ਨਹਾਉਣਾ ਤੇ ਨਾਲ ਹੀ ਅਸੀਂ ਛੱਪੜ ਦੇ ਵਿੱਚ ਟੁੱਬੀ ਮਾਰ ਦੇਣੀ। ਜੀ ਜੀ, ਇਸੇ ਤਰ੍ਹਾਂ ਹੀ ਕਰਦੇ ਦੱਸਦੇ ਸਨ ਕਿ ਹਾਂ ਕੱਪੜੇ ਧੋਣੇ ਕਲਰ ਨਾਲ। ਠੀਕ ਹੈ, ਉੱਥੋਂ ਹੀ ਛੱਪੜੀਆਂ ਨੂੰ ਨਾਲ ਲੈਣਾ, ਪਾਣੀ ਉੱਥੋਂ ਪੀ ਲੈਣਾ। ਹੁਣ ਤੇ ਸਾਰਾ ਸਿਸਟਮ ਆ ਥਾਂ ਜਿਹੜਾ ਜਗ੍ਹਾ ਤੋੜਾ ਚਾਸ ਫਿਰ ਛੱਪੜੀ ਛੱਪੜ ਸੀ। ਉਹਨਾਂ ਨੇ ਵੀ ਇਹੋ ਹੀ ਜ਼ਿਕਰ ਕੀਤਾ ਕਿ ਛੱਪੜ ਹੀ ਤੇ ਜਿਹੜਾ ਹੁਣ ਪੂੜ ਕੇ ਘਰ ਬਣਾ ਲਏ ਨੇ। ਹਾਂਜੀ, ਉਹਨਾਂ ਵੀ ਇਹੋ ਜ਼ਿਕਰ ਕੀਤਾ ਕਿ ਸਾਡੇ ਪਿੰਡ ਦੇ ਨਾ ਚਾਰ 'ਚ ਫਿਰ ਇਸ ਤਰ੍ਹਾਂ ਤਿੰਨਾਂ ਪਾਸੇ ਘਰ ਨੇ ਨਾ ਸਾਡੇ ਛੱਪੜ 'ਚ ਨੇ ਆ ਜਿਹੜੇ ਨੇ। ਅੱਛਾ, ਪਿੰਡ ਤੇ ਇਹਨੂੰ ਗਾਂਵ ਗਾ ਸੀ ਆਈ ਨੂੰ। ਅੱਛਾ। ਉਹ ਕਹਿੰਦਾ ਜੀ ਜਿਸ ਵਕਤ ਅਸੀਂ ਉੱਥੇ ਜਾਂਦੇ ਹੁੰਦੇ ਸਨ ਜੀ ਡੰਗਰ ਨਹਾਉਣੇ ਕਿਤੇ ਤੇ ਨਾਲ ਛੱਪੜ ਦੇ ਵਿੱਚ ਡੰਗਰਾਂ ਨੇ ਵੀ ਟੁਬਕੀ ਲਵਾ ਦੇਣੀ ਤੇ ਅਸੀਂ ਆਪ ਵੀ ਟੁਬਕੀ ਲਾ ਦੇਣੀ। ਸਹੀ ਗੱਲ ਸੀ। ਹੈ? ਹਾਂਜੀ ਹਾਂਜੀ। ਤੇ ਵੇਖ ਲਓ, ਉਹਨਾਂ ਨੂੰ ਇੱਕ ਗੱਲ ਯਾਦ ਹੈ ਤੁਹਾਡੀ ਤੇ ਤੁਹਾਡੇ ਪਿੰਡ ਦੀ। ਤੇ ਉਹ ਬਾਬੇ ਇਲਮਦੀਨ ਨੂੰ ਤੇ ਅੱਲਾ ਦਿੱਤੇ ਨੂੰ ਤੇ ਉਹਨਾਂ ਨੂੰ ਪੁੱਛਦੇ ਜਾਣਦੇ ਹੋਣੇ ਆਹ ਘਰ ਜਿਹੜੇ ਨੇ ਉਹਨਾਂ ਦੇ ਨੇ। ਅੱਛਾ, ਇਹ ਬਾਬਾ ਇਲਮਦੀਨ ਤੇ ਅੱਲਾ ਦਿੱਤਾ, ਇਹ ਕਿਹੜੀ ਬਰਾਦਰੀ ਹੈ ਜੀ? ਇਹ ਮਿਸਤਰੀ ਸਨ। ਅੱਛਾ ਅੱਛਾ, ਇਹ ਇੱਥੇ ਹੈਗੇ ਨੇ ਜੀ? ਹਾਂਜੀ, ਆ ਇੱਥੇ ਆ ਉਹਨਾਂ ਦਾ ਅਗਲਾ ਪੋ ਸਾਡੇ ਵਾਂਗੂ ਕਿ ਅੱਛਾ, ਠੀਕ ਹੈ। ਮਕਾਨ ਉਹਨਾਂ ਦੇ, ਆ ਦੁਕਾਨ ਵੀ ਉਹਨਾਂ ਦੀ, ਆ ਅੱਛਾ। ਨਹੀਂ ਬਖਸ਼ ਦੀ ਪੋਤਰੇ ਦੀ ਦੁਕਾਨ ਹੈ। ਇਹ ਨਬੀ ਬਖਸ਼ ਤੇ ਪੋਤਰੇ ਦੀ ਦੁਕਾਨ ਹੈ ਜੀ। ਠੀਕ ਹੈ। ਤੇ ਇਹ ਜਿਹੜਾ ਨਾ ਉਹ ਮਿਸਤਰੀਆਂ ਦਾ ਤੁਸੀਂ ਜ਼ਿਕਰ ਕੀਤਾ ਨਾ ਜੀ, ਇਹ ਉਹਨਾਂ ਦੇ ਘਰ ਨੇ ਵਾਲੇ। ਹੁਣ ਪੁਰਾਣੇ ਬਜ਼ੁਰਗ ਤੇ ਮੋਸਟਲੀ ਉਹ ਫੌਤ ਹੋ ਗਏ ਨੇ ਤੇ ਇਹ ਜਿਹੜੇ ਪੋਤਰੇ ਮਿਲੇ ਨੇ ਤੁਹਾਡੇ ਆਤੂ ਮਸੀਹ ਜਿਨ੍ਹਾਂ ਦਾ ਜ਼ਿਕਰ ਕੀਤਾ, ਇਹ ਮਿਲੇ ਨੇ, ਵਡੇਰੇ ਨੇ। ਤੇ ਬਾਕੀ ਤੁਹਾਨੂੰ ਤੁਹਾਡੇ ਪਿੰਡ ਦਾ ਵਿਜ਼ਿਟ ਕਰਾਉਂਦੇ ਆ, ਨਾਲ ਨੇ ਸਾਡੇ। ਆਹ ਆਤੂ ਮਸੀਹ ਦਾ ਘਰ ਹੁੰਦਾ। ਕਿਹੜਾ ਜੀ?
ਅੱਗੇ ਆਓ ਨਾ। ਆਇਓ ਹੁਣ ਮੁੰਡੇ ਬਦਲ ਗਏ ਨੇ। ਹਾਂਜੀ ਇੱਧਰ ਅੱਗੇ ਹੋ ਕੇ ਆਓ। ਅੱਗੇ ਆ ਇੱਥੇ ਦਰਵਾਜ਼ਾ ਸੀ, ਅੱਛਾ ਜੀ। ਆਹ ਘਰ ਸੀ ਸਾਡਾ ਇੱਕੋ ਹੀ। ਅੱਛਾ। ਹੁਣ ਤੋਂ ਕਿੰਨੇ ਰੱਬ ਨੇ ਬਣਾਏ ਨੇ। ਅੱਛਾ ਇਹ ਆਤੂ ਮਸੀਹ ਦਾ ਘਰ ਸੀ। ਆਹ ਤੂੰ ਮਸੀਹ ਦਾ ਘਰ ਸੀ। ਅੱਛਾ ਠੀਕ ਹੋ ਗਿਆ। ਤੇ ਉਹਦਾ ਕਿਹੜਾ ਘਰ ਸੀ? ਬਰਵਾਲਿਆਂ ਦਾ ਘਰ ਉਹ ਅੱਗੇ। ਉਹ ਅੱਗੇ ਵੇ ਉਹ ਪੱਲਾ ਘਰ। ਅੱਛਾ ਚਲੋ ਆ ਜਾਓ ਤੁਸੀਂ। ਮੈਂ ਕਿਹਾ ਜੀ ਉਹ ਜਿੱਥੋਂ ਤੁਰੇ ਆ ਨਾ ਉੱਠ ਕੇ, ਹਾਂਜੀ ਉਥੋਂ ਤੁਰ ਕੇ ਆ ਤੂੰ ਮਸੀਹ ਦਾ ਮਾਲਦਾਨਾ ਆਉਣ ਡਿਆ। ਅੱਛਾ ਇਹ ਆਤੂ ਮਸੀਹ ਦਾ ਮਹੱਲਾ ਆ ਜਾਂਦਾ। ਹਾਂ। ਵਾਹ ਬਈ ਵਾਹ। ਆ ਇੱਥੇ ਬਰਵਾਲਿਆਂ ਦਾ ਬੂਆ ਹੁੰਦਾ ਸੀ ਇੱਥੇ, ਇਹ ਇਸ ਜਗ੍ਹਾ ਤੇ। ਇੱਥੇ ਬਰਵਾਲਿਆਂ ਦਾ ਬੂਆ ਅੱਛਾ ਸੀ। ਤੇ ਇਹ ਹੁਣ ਉਹ ਜਗ੍ਹਾ ਇਹ ਸਾਡੇ ਕੋਲ ਸਾਰੀ ਆ ਗਈ ਆਤੂ ਦੀ ਲਾਦ ਕੋਈ। ਅੱਛਾ ਅੱਛਾ ਉਹ ਹਵੇਲੀ ਤੁਹਾਡੀ ਹੈ? ਹਾਂਜੀ ਹਾਂਜੀ। ਅੱਛਾ ਠੀਕ ਹੈ। ਅੱਛਾ ਇੱਥੇ ਬਰਵਾਲੇ ਦਾ ਘਰ ਸੀ ਤੇ ਉਹਦੇ ਨਾਲ ਹੀ ਉਹਨੇ ਕਿਹਾ ਕਿ ਸਾਡਾ ਘਰ ਹੁੰਦਾ ਸੀ। ਤੇ ਮੇਰਾ ਖਿਆਲ ਹੈ ਫਿਰ ਇੱਥੇ ਹੋਰ ਕਿਹੜਾ ਪੁਰਾਣਾ ਘਰ ਸੀ? ਹੋਰ ਆ ਘਰ ਸਾਨੂੰ ਨਾ ਗਿਆ ਵੀ ਇਹ ਹੁਣ ਲੱਖਣ ਮਸੀਹ ਦਾ ਆ ਗਿਆ ਨਾ ਅੱਗੇ। ਅੱਛਾ ਇਹ ਵਾਲੇ ਫਿਰ ਇੱਥੇ ਕਰਕੇ ਉਹਨਾਂ ਦਾ ਘਰ ਸੀ। ਇਹ ਜਿਹੜਾ ਨਾ ਭਾਜੀ ਫਿਰ ਇੱਥੇ ਜੇ ਅਗਰ ਇਹ ਬਰਵਾਲਿਆਂ ਦਾ ਘਰ ਸੀ ਨਾ, ਤੁਸੀਂ ਜ਼ਿਕਰ ਕੀਤਾ ਇਹ ਬਰਵਾਲਿਆਂ ਦਾ ਘਰ ਸੀ, ਹਾਂ। ਤੇ ਫਿਰ ਇਹ ਜਿਹੜਾ ਘਰ ਹੈ ਮੇਰਾ ਖਿਆਲ ਹੈ ਇਹ ਜਿਹੜਾ ਘਰ ਇਹਨਾਂ ਦਾ ਸੀ ਭਾਜੀ ਉਹਨਾਂ ਦਾ। ਹਾਂਜੀ ਇਹ ਇਸ ਤਰ੍ਹਾਂ ਗੱਲ ਹੋਈ। ਇਹ ਘਰ ਫਿਰ ਉਹਨਾਂ ਦਾ ਸੀ। ਉਹ ਹੁਣ ਉਹ ਘਰ ਵਿਖਾ ਦੇਣਾ। ਉਧਰ ਵੀ ਚਲੋ। ਕਰਾ ਦਿੰਦੇ ਆ, ਨਾਲੇ ਗੱਲ ਕਰਾ ਦਿੰਦੇ ਆ। ਉਹਨਾਂ ਦੇ ਨਾਂ ਦਾ ਨਹੀਂ ਪਤਾ ਹੈ ਕਿੰਨਾ ਦਾ ਜੀ? ਜਿੰਨਾ ਵੀ ਠੀਕ ਹੈ ਨਾਂ ਦਾ ਪਤਾ ਉਹ ਉਹਨਾਂ ਨੇ ਦੱਸਣਾ ਕਸਬਾ ਫਤਿਹਗੜ੍ਹ ਚੂੜੀਆਂ ਤੇ ਜ਼ਿਲ੍ਹਾ ਗੁਰਦਾਸਪੁਰ। ਲੋ ਜੀ ਸ਼ਰਮਾ ਜੀ ਉਹ ਜਿਸ ਟਾਈਮ ਉਹ ਗਲੀ ਚੋਂ ਆਏ ਨਾ ਜੀ ਤੁਹਾਡੇ ਚੋਂ, ਤੇ ਇਧਰਲੇ ਪਾਸੇ ਜਿਹੜਾ ਨਾ ਇਹ ਪਿੰਡ ਦਾ ਚੜ੍ਹਦਾ ਪਾਸਾ ਆ ਜਾਂਦਾ ਫਿਰ। ਤੇ ਆ ਦੇ ਉਹ ਦੇਖੇ ਜਾ ਘਰ ਹੀ ਹੋਣੇ ਨੇ ਉਹ ਦੱਸਿਆ ਚਾਚਾ। ਹਾਂ ਆਂਦਾ ਵੀ ਪਰਵਾਲੇ ਦੇ ਲਾਗੇ ਘਰ ਹੁੰਦਾ ਸੀ ਤੇ ਫਿਰ ਆ ਇਹ ਕਿਹਦਾ ਘਰ ਸੀ ਆ? ਰਹਿਮਤ ਦਾ ਨਹੀਂ ਹੁੰਦਾ। ਰਹਿਮਤ ਦਾ ਤੇ ਉਹ ਹੈ ਨਾ ਤੇਰੇ ਵਾਲਾ। ਆਹੋ। ਤੇ ਆ ਜਿਹੜਾ ਕਸਬਾ ਲੀਆਂ ਕੋਲੇ ਇਹ ਬਰਵਾਲਿਆਂ ਦਾ ਨਹੀਂ, ਇਹ ਦੱਸ ਦੇਣ ਕਿ ਪੱਲਾ ਹੁੰਦਾ ਸੀ ਅੱਛਾ ਇੱਕ ਸਿੱਖ ਭੱਲਾ ਸੀ। ਆਹੋ ਅੱਛਾ ਉਹਨਾਂ ਦਾ। ਤੇ ਸ਼ਰਮਾ ਦਾ ਘਰ ਕਿਹੜਾ ਸੀ? ਸ਼ਰਮਾ ਦੇ ਘਰ ਜਿਹੜਾ ਪੰਡਤ ਜਿਹੜੇ ਸਨ। ਅੱਛਾ ਉਹ ਫਿਰ ਬਰਵਾਲਿਆਂ ਦੇ ਘਰ ਦਾ ਇੱਧਰ ਜਿਹੜਾ ਨਾਲ ਘਰ ਹੈ ਉਹ ਫਿਰ ਮੇਰਾ ਖਿਆਲ ਸ਼ਾਇਦ ਹੋਏਗਾ। ਤੇ ਆਜੋ ਜੀ ਹੁਣ ਇੱਧਰ ਨੂੰ ਬਾਹਰ ਨੂੰ ਆ ਜਾਓ। ਬਾਬਾ ਨਹੀਂ ਦੇਣਾ। ਅੱਛਾ ਅੱਛਾ ਉਹਨਾਂ ਨੂੰ ਇਹ ਬਾਬਾ ਖੈਰਦੀਨ ਦਾ ਇਲਾਕਾ। ਆਹੋ ਆ ਬਾਬਾ ਸਤਰਦੀਨ ਦਾ। ਅੱਛਾ। ਬਾਬਾ ਖੈਰਦੀਨ ਦਾ। ਇਹ ਜਲਾਇਆਂ ਦਾ ਮਹੱਲਾ ਆ ਜਾਂਦਾ ਅੱਗੇ ਫਿਰ ਘਰ। ਅੱਛਾ ਤੋ ਜੀ ਇਹ ਜਲਾਇਆਂ ਦੇ ਇੱਧਰਲੀ ਸਾਈਡ ਤੇ ਘਰ। ਅੱਛਾ ਇਹ ਮੋਟਰਸਾਈਕਲ ਹਾਂਜੀ ਹੁਣ ਤਾਂ ਭਗਵਾਨ ਬੰਦੇ ਨੇ ਕਿਸੇ ਨੂੰ ਗੱਲ ਨਹੀਂ ਕਰਦੇ। ਲਓ ਜੀ ਇਹ ਜਿਹੜਾ ਤੁਸੀਂ ਬਜ਼ੁਰਗਾਂ ਦਾ ਨਾ ਕਿ ਗੱਲ ਕੀਤੀ ਸੀ ਜਲਾਇਆਂ ਦੇ ਘਰਾਂ ਦੀ, ਤੇ ਇਹ ਉਹਨਾਂ ਦੇ ਖਾਨਦਾਨ ਦਾ ਇਹ ਜਿਹੜੇ ਘਰ ਹੈ ਨਾ ਇਸ ਲਾਈਨ ਦੇ ਵਿੱਚ ਇੱਧਰ ਆ ਜਾਂਦੇ ਨੇ। ਤੇ ਇਹ ਵੇਖੋ ਤੁਹਾਡਾ ਪਿਆਰ ਜਿੰਨ ਜਿਹੜੇ ਤੁਹਾਡੇ ਬੇਲੀਆਂ ਦੇ ਤੇ ਉਹ ਨਾਲ ਨਾਲ ਚੱਲਦੇ ਪਏ ਨੇ। ਤੁਸੀਂ ਉਹਨਾਂ ਨੂੰ ਯਾਦ ਕੀਤਾ ਹਾਂਜੀ ਦਿਲ ਦੀਆਂ ਗਹਿਰਾਈਆਂ ਚੋਂ ਠੰਡੇ ਦਿਲ ਨਾਲ, ਤੇ ਉਹ ਵੀ ਤੁਹਾਨੂੰ ਵੇਖ ਲਓ ਇਹ ਤੁਹਾਡਾ ਪਿੰਡ ਦਿਖਾਉਣ ਵਾਸਤੇ ਮੇਰੇ ਨਾਲ ਨਾਲ ਨੇ। ਬੜੇ ਉਹਨਾਂ ਦੇ ਵੀ ਹਾਂਜੀ। ਕੰਮ ਸਨ ਉਹਨਾਂ ਨਾਲ। ਸਹੀ। ਆ ਬਾਬਾ ਖੈਰਦੀਨ ਦੇ ਘਰ ਸਨ। ਇਹ ਬਾਬਾ ਖੈਰਦੀਨ ਕਿਹੜੀ ਬਰਾਦਰੀ ਦੇ? ਉਹ ਨੇ ਜਲਾਈ ਮਹੱਲਾ ਇੱਕੋ ਹੀ ਇਨਸਾਰੀਆਂ ਦਾ। ਉਹ ਅੱਗੇ ਅੱਛਾ। ਬਾਬਾ ਚੰਨਨ ਦੇ ਉਹ ਮੁੰਡਿਆਂ ਦਾ। ਆ ਬਾਬਾ ਹਾਂਜੀ। ਸ਼ਰਮਾ ਜੀ ਇਹ ਤੁਹਾਡੇ ਪਿੰਡ ਦੇ ਇੱਕ ਬਜ਼ੁਰਗ ਨੇ ਜਿਨ੍ਹਾਂ ਦੀ ਇਸ ਵਕਤ ਏਜ ਹੈ ਤਕਰੀਬਨ 100 ਦੇ ਰਾਉਂਡ ਅਬਾਊਟ, ਸੁਲੱਖਣ ਮਸੀਹ। ਤੇ ਇਹਨਾਂ ਦਾ ਨਾਮ ਹੈ ਸੁਲੱਖਣ ਮਸੀਹ। ਤੁਹਾਡੇ ਵਾਲਦ ਦਾ ਨਾਮ ਕੀ ਸਜੇ? ਜਾਗਰ ਮਸੀ ਜਾਗਰ ਮਸੀਹ। ਤੁਹਾਡਾ ਘਰ ਕਿੱਥੇ ਕਰਕੇ ਹੈ? ਠੀਕ ਹੈ। ਇਸ ਪਿੰਡ ਦੇ ਵਿੱਚ ਜਿਹੜੇ ਰਹਿੰਦੇ ਸਨ ਹਿੰਦੂ ਜਾਂ ਸਿੱਖ, ਹਾਂ ਉਹਨਾਂ ਦੇ ਨਾਮ ਯਾਦ ਜੇ ਕੋਈ? ਹਾਂ ਕਿਹਦਾ ਨਾਮ ਯਾਦ ਜੇ? ਹਿੰਦੂਆਂ ਚ ਪੰਡਿਤਾਂ ਚੋਂ ਕਿਹਦਾ ਨਾਮ ਯਾਦ ਜੇ? ਉਹ ਪ੍ਰਕਾਸ਼ ਬੋੜ ਸਨ ਹਿੰਦੂ। ਅੱਛਾ ਜੀ। ਦੁਕਾਨ ਕਰਦੇ ਹਨ। ਹਜ਼ਾਰਾ ਸਿੰਘ, ਨੱਥਾ ਸਿੰਘ ਤੇ ਅਬੂ ਇਹ ਸਿੱਖ ਸਨ। ਅੱਛਾ ਹਾਂ ਜਿਹੜੇ ਪ੍ਰਕਾਸ਼ ਦੁਕਾਨ ਕਰਦੇ ਹੁੰਦੇ ਸਨ ਹਾਂ ਉਹ ਕਾਹਦੀ ਦੁਕਾਨ ਸੀ? ਕਰਿਆਨੇ ਦੀ? ਕਰਿਆਨੇ ਦੀਆਂ ਸੌਦੇ ਸਨ। ਅੱਛਾ ਉਹਦੇ ਮੁੰਗ ਬੜੀ ਰਹੀ। ਅੱਛਾ ਇੱਕ ਮਿੰਟ ਭਾਜੀ ਹੁਣ ਉਹਨਾਂ ਨੂੰ ਬੋਲਣ ਦੇਣਾ, ਤੁਸੀਂ ਚੁੱਪ ਕਰ ਰਹਿਣਾ, ਟਾਈਮ ਜ਼ਾਇਆ ਹੋਣਾ, ਇਹਨੇ ਬੰਦ ਹੋ ਜਾਣਾ। ਤੁਹਾਡੀ ਤੁਸੀਂ ਮੂੰਗਫਲੀ ਵੇਚਣੀ ਸ਼ੁਰੂ ਕਰ ਦੇਣੀ। ਹੁਣ ਤੁਸੀਂ ਮੂੰਗਫਲੀ ਨਹੀਂ ਵੇਚਣੀ, ਹੁਣ ਇਹਨਾਂ ਨਾਲ ਗੱਲ ਕਰਨੀ। ਅੱਛਾ ਜੀ ਬੁਰਾ ਨਹੀਂ ਬਣਾਉਣਾ, ਤੁਸੀਂ ਵੱਡੇ ਹੋ ਮੇਰੇ। ਨਹੀਂ ਮੈਂ ਕਿਹਾ ਬੰਦ ਹੋ ਗਿਆ ਤੇ ਫਿਰ ਇਹਦੇ ਟਾਈਮ ਥੋੜਾ ਕਰ ਦੀ ਬੈਠ ਕੇ, ਬੱਚੇ ਨੂੰ ਪਤਾ ਹੈ। ਕਰੋ ਨਾ ਤੁਸੀਂ। ਤੇ ਇੱਥੇ ਜਿਹੜੇ ਹਿੰਦੂ ਜਿਹੜੀ ਖੱਤਰੀ ਸਨ ਉਹ ਦੁਕਾਨ ਉਹਨਾਂ ਦੀ ਸੀ ਹਾਂ ਤੇ ਬਾਬਨਾਂ ਦੀ। ਬਾਮਨਾਂ ਦੀ। ਤੇ ਉਹ ਦੁਕਾਨ ਤੋਂ ਇਲਾਵਾ ਇੱਕ ਦੁਕਾਨ ਦੇ ਵਿੱਚ ਹੀ ਉਹਨਾਂ ਨੇ ਕੱਚੀ ਜੀ ਦੁਕਾਨ ਦੇ ਵਿੱਚ ਕੋਈ ਠਾਕਰ ਦੁਆਰਾ ਵੀ ਬਣਾਇਆ ਸੀ ਜਿੱਥੇ ਉਹ ਬੁੱਤ ਜੇ ਦੋ ਰੱਖੇ ਸਨ ਤੇ ਉਹਨੂੰ ਮੱਥਾ ਟੇਕਦੇ ਹੁੰਦੇ ਸਨ। ਉਹ ਬਾਰੀ ਜਿਹੀ ਦੇ ਵਿੱਚ ਰੱਖਿਆ ਹੈ। ਅੱਛਾ ਕੰਧ ਦੇ ਵਿੱਚ ਉਹ ਬਾਰੀ ਜਿਹੀ ਹਾਂ 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 ਉੱਥੇ ਸੀ। ਅੱਛਾ
ਉਹ ਕਿੱਥੇ ਕਰਕੇ ਇਹਨਾਂ ਬੱਚਿਆਂ ਨੂੰ ਦੱਸੋ ਹਾਂ ਭਲਾ, ਇਹਨਾਂ ਨੂੰ ਪਤਾ ਹੋਵੇ ਤੇ। ਉਹ ਸ਼ਰੀਫ ਵਾਲੇ ਘਰ ਸਨ। ਨਹੀਂ ਕਿਹਦੇ ਵਾਲਾ? ਇਹ ਦੁਕਾਨਾਂ ਜਿਹੜੀਆਂ ਸਨ ਸਾਡੇ ਲਾਗੇ, ਸਾਡਿਆਂ ਨਾਨਕਿਆਂ। ਉਹ ਜਗ੍ਹਾ ਹੁਣ ਕਿਹਦੇ ਕੋਲੇ? ਉਹ ਅੱਛਾ ਉਹਨਾਂ ਨੂੰ ਫੇਰ ਸਮਝਾਓ। ਉਹ ਜਗ੍ਹਾ ਤੇ ਇਹਨਾਂ ਦੀ ਸਾਡਿਆਂ ਨਾਨਕਿਆਂ ਦੀ, ਉਹ ਇਹਨਾਂ ਕੋਲੋਂ ਲੈ ਕੇ ਤੇ ਉਹਨਾਂ ਨੇ ਦੁਕਾਨ ਪਾਈ ਸੀ ਪ੍ਰਕਾਸ਼ ਤੇ ਮੋਹਨ ਨੇ। ਅੱਛਾ ਜੀ, ਪ੍ਰਕਾਸ਼ ਨੇ ਤੇ ਮੋਹਨ ਨੇ। ਹਾਂ। ਅੱਛਾ ਤੇ ਗੱਡਾਬਾਦ ਮਾਸਟਰ ਸੀ, ਉਹ ਉਦੋਂ ਪੜਾਉਂਦਾ ਸੀ ਨਾਰੋਵਾਲ। ਅੱਛਾ ਜੀ। ਉਹ ਵੀ ਉਹਨਾਂ ਦਾ ਭਾਈ ਸੀ। ਅੱਛਾ ਇੱਥੇ ਆ ਨਹਿਰ ਮਗਰੋਂ ਪਈ ਏ। ਅੱਛਾ ਜੀ। ਉਦੋਂ ਖੂਹਾਂ ਨਾਲ ਝੋਨਾ ਲਾਈਦਾ ਸੀ, ਤੇ ਬਾਰਿਸ਼ ਪੈਣੀ ਤੇ ਡਾਗਨ ਲੱਭ ਜਾਣਾ, ਤੇ ਉਦੋਂ ਇਹ ਹਾਲਾਤ ਸੀ। ਸਹੀ। ਤੇ ਮੈਨੂੰ ਮਕਸਦ ਨਾਲ ਸਮਝਾਓ ਕਿ ਕੀ ਗੱਲ ਕੀ ਹੈ। ਦੱਸਣਗੇ ਤੈਨੂੰ ਗੱਲ। ਇੰਡੀਆ ਚੋਂ ਇੱਥੋਂ ਜਿਹੜੇ ਗਏ ਨਾ ਪੰਡਤ ਸਾਹਿਬ ਨੇ, ਇੱਥੇ ਰਹਿੰਦੇ ਰਹੇ ਨੇ, ਤੇ ਉਹ ਯਾਦ ਕੀਤਾ ਆਤੂ ਮਸੀਹ ਸੀ, ਕੁਝ ਜੁਲਾਇਆਂ ਦੇ ਸਨ ਬੇਲੀ ਉਹਨਾਂ ਦੇ, ਕੋਈ ਗੁਰਵਾਲਿਆਂ ਦੇ ਸਨ। ਇਹਦੇ ਵਿੱਚ ਉਹ ਤੁਹਾਨੂੰ ਵੇਖਣ ਡਿਆ ਏ। ਅੱਛਾ। ਹਾਂਜੀ, ਇਹਦੇ ਵਿੱਚ ਉਹ ਵੇਖਣ ਡਿਆ ਤੁਹਾਨੂੰ। ਉਹ ਜਿਹੜਾ ਨਾ ਉਹਨੇ ਬੜੀਆਂ ਗੱਲਾਂ ਦੱਸੀਆਂ ਕਿ ਮੇਰੇ ਉਹ ਸਾਰੇ ਪਿਆਰ ਵਾਲੇ ਸਨ, ਫਿਰ ਬੁਰਵਾਲੇ ਉਹ ਵੀ ਪਿਆਰ ਵਾਲੇ ਸਨ, ਫਿਰ ਕੁਝ ਕਹਿੰਦੇ ਜੁਲਾਇਆਂ ਦੇ ਘਰ ਸਨ ਉਹ ਵੀ ਬੜੇ ਪਿਆਰ ਵਾਲੇ, ਬੜਾ ਮੁਹੱਬਤ ਨਾਲ ਨਾਂ ਲਏ ਨੇ। ਫਿਰ ਖਸੂਸੀ ਤੌਰ ਤੇ ਆਤੂਸੀ ਦਾ 2 ਵਾਰੀ ਨਾਂ ਲਿਆ ਉਹਨੇ। ਆਹੋ। ਇਹ ਮੇਹਰਦੀਨ ਸੀ, ਖੈਰਦੀਨ ਸੀ, ਸਤਰਦੀਨ ਸੀ, ਇਹਨਾਂ ਦੇ ਵੱਡੇ। ਅੱਛਾ ਜੀ। ਕਿਹੜੀ ਬਰਾਦਰੀ ਚੋਂ? ਉਹ ਸਾਰੀ ਬਰਾਦਰੀ। ਅੱਛਾ। ਕੱਪੜਾ ਹੀ ਆਉਂਦੇ ਹਨ ਉਹ। ਅੱਛਾ ਜੀ। ਸਾਰੀ ਬਰਾਦਰੀ। ਅੱਛਾ ਅੱਛਾ, ਠੀਕ ਹੈ। ਹਾਂ। ਅੱਛਾ ਜੀ। ਇੱਕ ਇਹਨਾਂ ਦਾ ਭਰਾ ਚੰਨਨ ਦੀਨ ਸੀ। ਅੱਛਾ ਜੀ। ਲੰਬੜਦਾਰ ਸੀ। ਅੱਛਾ ਜੀ। ਚੰਨਨ ਦੀਨ ਤੇ ਉਹ ਅੱਗੇ ਉਹਦਾ ਬੱਚਾ ਵੀ ਹੁਣ ਲੰਬੜਦਾਰ ਹੈ। ਮੁਹੰਮਦ ਸ਼ਫੀ ਉਹਦਾ ਬੱਚਾ ਸੀ। ਅੱਛਾ ਅੱਛਾ। ਉਹ ਜੀ ਬੜਾ ਅੱਛੇ ਅੰਦਾਜ਼ 'ਚ ਉਹਨਾਂ ਨੇ ਨਾਂ ਲਿਆ ਨਾ, 5-4 ਘਰਾਂ ਦੇ ਕਿ ਥੋੜੇ ਇਸ ਤਰ੍ਹਾਂ ਜੀ ਮਖਲੂਤ ਜਾਂ ਕਹਿੰਦੇ ਆਬਾਦੀ ਥੋੜੇ ਜਿਹੇ ਘਰ ਸਨ ਤੇ ਮਖਲੂਤ ਸਨ, ਬੜੇ ਅੱਛੇ ਜੀ ਸਨ। ਬਰਵਾਲਿਆਂ ਦਾ ਘਰ ਸੀ। ਬਰਵਾਲਿਆਂ ਦਾ ਘਰ ਸਦੀਕ ਸੀ, ਅੱਲਾ ਰੱਖਾ ਸਨ। ਹਾਂ ਹਾਂ ਹਾਂ। ਉਹ ਇੱਥੋਂ ਚਲੇ ਗਏ ਨੇ ਕਾਫੀ ਦੇਰ ਦੇ, ਤੇ ਫੌਤ ਹੋ ਗਏ ਨੇ ਹੁਣ। ਚਲੇ ਗਏ ਨੇ ਇੱਥੋਂ। ਤੁਸੀਂ ਗੱਲ ਕਰਦੇ ਪਏ ਸੀ ਆਪਣਾ ਦੂਸਰਾ ਉਹਨਾਂ ਬਰਵਾਲਿਆਂ ਜੀ। ਅੱਲਾ ਰੱਖਾ ਸੀ, ਸਦੀਕ ਸੀ, ਤੇ ਇੱਕ ਇਹਨਾਂ ਤੀਸਰੇ ਭਰਾ ਦਾ ਨਾਂ ਕੀ? ਸਰਦਾਰ। ਅੱਛਾ ਜੀ। ਉਹ ਛੋਟਾ ਸੀ। ਉਹ ਬਰਵਾਲਿਆਂ ਦੇ ਘਰ ਸਾਰੇ ਚੱਲ ਗਏ, ਸ਼ਿਫਟ ਹੋ ਗਏ ਸਾਰੇ ਇੱਥੋਂ ਚਲੇ ਗਏ। ਉਹ ਕਿਹੜੀ ਜਗ੍ਹਾ ਗਏ ਨੇ? ਉਹ ਜਗ੍ਹਾ ਤੁਹਾਨੂੰ ਉੱਥੇ ਦੱਸਣਾ। ਉਹ ਨਹੀਂ ਮਤਲਬ ਇਹ ਪਿੰਡ ਚੋਂ ਚਲੇ ਗਏ ਨਾ? ਇੱਥੋਂ ਚਲੇ ਗਏ ਨੇ, ਕੋਈ ਲਾਹੌਰ ਚਲੇ ਗਏ। ਲਾਹੌਰ ਚਲੇ ਗਏ ਨੇ। ਠੀਕ ਹੋ ਗਿਆ। ਤੇ ਇਸ ਟਾਈਮ ਅਨਸਾਰੀਆਂ ਦੀ ਜਿਹੜੀ ਬਰਾਦਰੀ ਹੈ ਜੀ ਸ਼ਰਮਾ ਜੀ, ਉਹ ਤੁਹਾਡੇ ਸਾਹਮਣੇ ਬੈਠੇ, ਘਰ ਇਹਨਾਂ ਦਾ ਇਧਰਲੇ ਪਾਸੇ ਹੈ, ਹਵੇਲੀਆਂ ਤੁਹਾਡੀਆਂ ਨੇ ਮਾਸ਼ਾਅੱਲਾ। ਹਾਂਜੀ ਹਾਂਜੀ। ਇਹ ਇਹਨਾਂ ਦੀਆਂ ਹਵੇਲੀਆਂ। ਤੇ ਜਿੱਥੇ ਪਹਿਲੇ ਤੁਹਾਨੂੰ ਦਿਖਾਇਆ ਨਾ ਉਹ ਛੱਪੜ ਤੇ ਨਾਲ ਫਿਰ ਘਰ ਭਾਜੀ ਹੁਣੀ ਨਾਲ ਸਨ, ਇਹ ਆਪਣੇ ਤੁਹਾਡੇ ਆਤੂ ਮਸੀਹ ਦੀ ਫੈਮਿਲੀ ਸੀ। ਇਹ ਬਾਬੂ ਜੀ ਵੀ ਜਿਹੜੇ ਨੇ ਆਤੂ ਮਸੀਹ ਦੀ ਫੈਮਿਲੀ ਦੇ ਮੈਂਬਰ ਨੇ। ਤੇ ਇਹ ਜਨਾਬ ਦੇਖੋ ਤੁਹਾਡੇ ਜਿਸ ਟਾਈਮ ਮੈਸੇਜ ਇਹਨਾਂ ਨੇ ਮੈਂ ਦਿਖਾਇਆ ਕਲਿੱਪ, ਤੇ ਬੜੇ ਖੁਸ਼ ਹੋਏ ਕਿ ਜਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਯਾਦ ਕੀਤਾ, ਇਸੇ ਤਰ੍ਹਾਂ ਖੁਸ਼ੀ ਦਾ ਇਜ਼ਹਾਰ ਇਹਨਾਂ ਨੇ ਕੀਤਾ, ਤੇ ਤੁਹਾਨੂੰ ਜਿਹੜਾ ਜਨਾਬ ਉਹ ਇਹ ਸਲਾਮ ਪੇਸ਼ ਕਰਦੇ ਨੇ। ਤੇ ਨਾਲ ਤੁਹਾਡਾ ਜਿਹੜਾ ਨਾ ਇਹ ਸੁਣ ਕੇ ਬਹੁਤ ਖੁਸ਼ੀ ਦਾ ਜਿਹੜਾ ਨਾ ਇਹ ਇਜ਼ਹਾਰ ਕਰਦੇ ਪਏ ਨੇ। ਤੇ ਇੱਥੇ ਜਿਹੜਾ ਸਿੱਖ ਸਰਦਾਰ ਵੀ ਹੁੰਦਾ ਸੀ, ਕਿਹੜਾ ਸੀ ਚੌਧਰੀ ਕੋ ਵੱਡਾ? ਲੰਬੜ। ਉਹ ਹੈਗੇ ਸਨ ਹਜ਼ਾਰਾ ਸਿੰਘ, ਨੱਥਾ ਸਿੰਘ। ਅੱਛਾ ਜੀ। ਵਾਹਵਾ ਜ਼ਮੀਨ ਸੀ ਉਹਦੀ? ਹਾਂ ਨਹੀਂ, ਜ਼ਮੀਨ ਥੋੜੀ ਸੀ। ਜ਼ਮੀਨ ਥੋੜੀ ਸੀ। ਕਿਸ ਤਰ੍ਹਾਂ ਦੇ ਬੰਦੇ ਸਨ ਉਹ? ਬੰਦੇ ਉਹ ਵੱਡਾ ਕਰੀ ਸਨ, ਮਾਛੀ ਟਾਈਪ ਦੇ ਹਨ। ਹਾਂ। ਇਹ ਕਿਸੇ ਦੀਆਂ ਭਰੀਆਂ ਦਵਾਲਿਆਂ ਚੁੱਕੀਆਂ ਗਈਆਂ ਵਿਚਾਰੀ, ਡੰਗਰ ਖੁੱਲ ਗਿਆ ਤਾਂ ਗਿਆ ਵਿਚਾਰੀ। ਅੱਛਾ। ਉਦੋਂ ਇਹ ਉਹਨਾਂ ਦੀ ਇਹ ਪੋਜੀਸ਼ਨ। ਅੱਛਾ। ਉਹ ਇਸ ਤਰ੍ਹਾਂ ਦੇ ਬੰਦੇ ਉਦੋਂ ਹੈ ਸਨ, ਬਦਮਾਸ਼ ਵੀ ਚੰਗੇ ਰਹੇ ਨੇ, ਕੋਈ ਅਸੂਲਾਂ ਵਾਲੇ ਰਹੇ ਨੇ, ਕੋਈ ਬੰਦੇ ਨਾਲ ਸਾਡੇ ਨੂੰ ਸਾਰੀ ਬਰਾਦਰੀ ਦੇ ਸਾਡੇ ਦਾਦੇ ਹੋ ਰਹੇ ਨੇ, ਤੇ ਉਹ ਵੀ ਬੜੇ ਜਾਨ ਹਨ। ਉਹਨਾਂ ਦੇ ਨਾਲ ਉਹਨਾਂ ਦਾ ਬੜਾ ਜੁੱਟ ਹੁੰਦਾ ਸੀ। ਉਹਦੇ ਦੇ ਬੰਦੇ ਸਾਰੇ ਰਾਤ ਨੂੰ ਇਹ ਪੱਠੇ ਵੜ ਜਾ ਕੇ ਇਹਦੀ ਕਣਕ ਨੁਕਸਾਨ ਕਰਕੇ ਸ਼ੁਗਲੋ ਸ਼ੁਗਲੀ ਖੁਸ਼ ਹੁੰਦੇ ਸਨ। ਸ਼ੁਗਲੋ ਸ਼ੁਗਲੀ ਖੁਸ਼ ਹੁੰਦੇ ਸਨ। ਅੱਛਾ ਅੱਛਾ। ਮਤਲਬ ਕਿ ਇਸੇ ਤਰ੍ਹਾਂ ਉਹ ਯਾਰ ਬੇਲੀ ਰਾਤ ਨੂੰ ਚੱਲ ਜਾਣਾ ਕਿ ਅੱਜ ਬਈ ਕਿਹਦੇ ਪੱਠੇ ਵੱਢੀਏ ਹੈਂ, ਤੇ ਸਵੇਰੇ ਉੱਠ ਕੇ ਉਹ ਸਿਰ ਤੇ ਬਾਂਹ ਰੱਖੀ ਹੋਵੇ। ਕਿਉਂ ਜੀ? ਮਕਸਦ ਇਹੋ ਹੀ ਹੁੰਦਾ ਸੀ। ਹਾਲਾਂ ਤੇ ਪਹਿਲੀ ਇਹਨਾਂ ਦੇ ਵਿੱਚ ਇੱਕ ਘਰ ਸੀ ਫਕੀਰਾਂ ਦਾ। ਅੱਛਾ ਜੀ। ਉਹਦਾ ਨਾਂ ਸੀ ਫਕੀਰਾ, ਨਾਮ ਹੀ ਫਕੀਰਾ ਸੀ। ਨਾਮ ਹੀ ਉਹਦਾ ਫਕੀਰਾ ਸੀ। ਅੱਛਾ ਜੀ। ਤੇ ਉਹਦੇ ਪਿਓ ਦਾ ਨਾਂ ਸੀ ਬੂਟੇ ਸ਼ਾਹ। ਅੱਛਾ ਜੀ। ਬੂਟੇ ਸ਼ਾਹ ਸੀ ਫਕੀਰਾ ਤੇ ਬੂਟੇ ਸ਼ਾਹ। ਉਹ 10 ਨੰਬਰ ਦੇ ਵਿੱਚ ਸਾਡੇ ਵੱਡੇ ਦੱਸਦੇ ਨੇ, 10 ਨੰਬਰ ਹੀ ਹੋ ਰਹੇ ਨੇ। ਅੱਛਾ। ਉਹ ਮੁਸਲਮਾਨ ਸਨ? ਆਹ ਮੁਸਲਮਾਨ ਸਨ। ਅੱਛਾ। ਉਹ ਫਕੀਰਾਂ ਦਾ ਘਰ ਸੀ। ਅੱਛਾ। ਉਹ ਦੋਏ ਪਿਓ ਪੁੱਤਰ 10 ਨੰਬਰ ਰਹੇ ਨੇ। ਅੱਛਾ। ਬੂਟੇ ਸ਼ਾਹ ਤੇ ਫਕੀਰਾ।
ਧੜੱਲੇ ਦੇ ਬਦਮਾਸ਼ ਸਨ। ਹਾਂਜੀ ਉਹਨਾਂ ਨੂੰ ਜੀ ਕੜੀਆਂ ਨਹੀਂ ਆਉਂਦੀਆਂ, ਪੁਲਿਸ ਕੜੀਆਂ ਮਾਰਨਾ ਤੇ ਕੜੀਆਂ ਨਹੀਂ ਆਉਂਦੀਆਂ, ਐਡੀ ਐਡੀ ਮੋਟੀਆਂ ਨਹੀਂ ਬਾਹਾਂ। ਹਾਂ ਨਹੀਂ ਅੱਛਾ ਬਾਹਾਂ ਦੀ ਗੱਲ ਆ ਗਈ ਤੇ ਫਕੀਰਾ ਮੈਂ ਵੇਖਿਆ ਹੈ, ਅੱਛਾ ਜੀ ਦੂਸਰਾ ਨਹੀਂ ਮੈਂ ਵੇਖਿਆ ਹੋਵੇ। ਅੱਛਾ ਬਾਹਾਂ ਦੀ ਗੱਲ ਆਈ ਹੈ ਤੇ ਬਾਬੇ ਦੀ ਬੀਨੀ ਵੀ ਵਾਵਾ ਭਾਰੀ ਹੈ। ਨਹੀਂ ਜੀ ਉਹਨਾਂ ਤੇ ਆਂਦੇ ਨੇ ਕੜੀਆਂ ਹੀ ਨਹੀਂ ਆਉਂਦੀਆਂ। ਨਹੀਂ ਬੀਨੀ ਭਾਰੀ ਹੈ, ਖੁਰਾਕ ਇਹਨਾਂ ਵਾਵਾ ਖਾਦੀ, ਚਿਹਰੇ ਤੋਂ ਪਤਾ ਚੱਲਦਾ ਹੈ ਖੁਰਾਕ ਇਹਨਾਂ ਵੀ ਖਾਦੀ ਹੈ। ਤੇ ਬਾਕੀ ਜਿਹੜੇ ਹੁਣ ਸਾਡੇ ਚਿਹਰੇ ਵੇਖ ਲਓ ਤੇ ਬਸ ਸੁੱਕੇ ਸੁੱਕੇ। ਮੈਂ ਇਹ ਆ, ਭਾਜੀ ਹੋਣੀ ਬੈਠੇ ਆ, ਪਿੱਛੇ ਮੇਰਾ ਪੁੱਤਰ ਬੈਠਾ ਆ, ਉਹ ਹਾਲ ਕੋਨੀ। ਜਿਹੜੀ ਰੌਣਕ ਤੁਹਾਡੇ ਤੇ ਹੈ ਨਾ ਜੁੱਸੇ ਦੇ ਲਿਹਾਜ਼ ਨਾਲ, ਉਹ ਗੱਲ ਕੋਨੀ ਹੈਗੀ। 100 ਸਾਲ ਤੋਂ ਉੱਤੇ ਹੋ ਗਏ। ਅੱਛਾ ਤੇ ਉਹ ਹੁਣ ਗੱਲ ਇਹ ਆ ਜੀ, ਇਹ ਇੱਥੇ ਜਿਹੜਾ ਰੌਲਾਂ ਦਾ ਘਰ ਚੱਲ ਗਿਆ, ਤਰਖਾਨਾ ਦੇ ਘਰ ਇੱਥੇ ਨੇ। ਤਰਖਾਨਾ ਦੇ ਇੱਥੇ ਘਰ ਨੇ। ਅੱਛਾ ਉਹਨਾਂ 'ਚ ਕੋਈ ਸਿਆਣਾ ਹੈਗਾ ਹੈ? ਅੱਗੋਂ ਸਾਡੇ ਵਾਂਗੂ ਨੇ ਅੱਗੋਂ ਅੱਛਾ, ਅੱਛਾ, ਅੱਛਾ। ਪਿਛਲੇ ਹੈ ਨਹੀਂ ਕੋਈ ਵੀ। ਠੀਕ ਹੈ। ਨਵੀ ਬਖਸ਼ ਅੱਛਾ ਜੀ। ਇਲਮਦੀਨ, ਅੱਛਾ ਜੀ। ਅੱਲਾ ਦਿੱਤਾ ਇਹਨਾਂ ਦਾ ਹੀ ਵੱਡਾ ਇਹਨਾਂ ਦਾ ਅੱਲਾ ਦਿੱਤਾ ਸੀ ਉਹਦਾ ਨਾਮ। ਹਾਂ ਤੇ ਵੰਡ ਤੋਂ ਪਹਿਲੇ ਜਿਹੜੇ ਸਨ ਸਿਆਣੇ ਮੁਸਲਮਾਨਾਂ ਦੇ, ਉਹ ਨਾਂ ਲਵੋ ਹਾਂ। ਜਿਹੜੇ ਵੰਡ ਤੋਂ ਪਹਿਲੇ ਸਿਆਣੇ ਹੁੰਦੇ ਸਨ, ਕਿਹੜੀ ਕਿਹੜੀ ਬਰਾਦਰੀ ਦੇ ਸਨ? ਉਹ ਆ ਚੌਕੀਦਾਰ ਸਨ, ਸਰਦਾਰ ਰੱਲਾ ਰੱਖਾ, ਅੱਛਾ ਜੀ। ਪੀਰ ਬਖਸ਼, ਉਹ ਬਰਵਾਲੇ ਹੁੰਦੇ ਸਨ। ਅੱਛਾ ਜੀ। ਚੌਕੀਦਾਰਾ ਵੀ ਉਹਨਾਂ ਕੋਲ ਹੁੰਦਾ। ਠੀਕ ਹੈ। ਤੇ ਹੋਰ ਸਾਡੀ ਬਰਾਦਰੀ ਦੇ 10 ਵੱਡੇ ਜਿਹੜੇ ਇਹ ਇਹਨਾਂ ਦੀ ਅਨਸਾਰੀ ਬਰਾਦਰੀ ਦੇ ਦੱਸੋ ਹਾਂ ਵੱਡੇ ਜਿਹੜੇ ਨੇ। ਵੱਡਾ ਮੇਹਰਦੀਨ, ਅੱਛਾ ਜੀ। ਛੋਟਾ ਖੈਰਦੀਨ, ਅੱਛਾ ਜੀ। ਛੋਟਾ ਸਤਰਦੀਨ, ਪੰਜੇ ਵਕਤਾਂ ਦੀ ਬਾਜੀ ਸੀ ਉਦੋਂ ਉਹ। ਅੱਛਾ ਹਾਂ ਤੇ ਠੀਕ ਹੈ। ਚੰਨਨ ਦੀਨ ਉਹ ਲੰਬੜਦਾਰ ਸੀ। ਅੱਛਾ ਜੀ। ਇਹ ਦੋ ਬਰਾਦਰੀਆਂ ਹਨ ਆਪਸ ਵਿੱਚ। ਉਹ ਸਕੇ ਭਰਾ ਹਨ ਤਿੰਨ। ਇਹ ਟਾਬਰੀ ਵੱਖਰੀ ਸੀ। ਅੱਛਾ ਜੀ। ਕੋਈ ਬਰਾਦਰੀ ਤਿੰਨ ਭਰਾ ਸਕੇ ਸੀ। ਬਰਾਦਰੀ ਤੇ ਵੱਖਰੀ ਸੀ, ਟਾਬਰੀ ਤੇ ਵੱਖਰੀ ਹੈ ਕਿ ਨਹੀਂ? ਓਏ ਆਹੋ। ਅੱਛਾ ਜੀ। ਸਿੱਖਾਂ ਦਾ ਵੀ ਕੋਈ ਨੰਬਰਦਾਰ ਹੈ ਸੀ? ਹਾਂ ਲੱਛੂ ਲੰਬੜਦਾਰ। ਲੱਛੂ ਨੰਬਰਦਾਰ, ਉਹ ਸਿੱਖ ਸੀ? ਹਾਂ। ਅੱਛਾ। ਉਹਨਾਂ ਦੇ ਵਿੱਚ ਪਿੰਡ ਦੇ ਵਿੱਚ ਘਰ ਮਕਾਨ ਨੇ ਹੋਣ, ਵੱਡੇ ਵੱਡੇ ਗਏ ਥਾਂ। ਅੱਛਾ ਠੀਕ ਹੈ। ਪੱਕਾ ਘਰ ਇੱਥੇ ਕਿਹਦਾ ਹੁੰਦਾ ਸੀ? ਦੋ ਘਰ ਪੱਕੇ ਹੁੰਦੇ ਸਨ ਇੱਥੇ। ਕੋਈ ਕਿਹਦਾ ਘਰ ਪੱਕਾ ਹੁੰਦਾ ਸੀ ਇੱਥੇ? ਉਹ ਬਾਬਾ ਕੁਤਬਨੀ ਜਿਹੜੇ ਘਰ ਹੁੰਦਾ ਸੀ ਉਹ ਕਿਹਦਾ ਸੀ? ਉਹ ਨਥੂ ਕਾ ਹੀ, ਹਜ਼ਾਰੇ ਕਾ ਹੀ। ਅੱਛਾ ਨਥੂ ਹਜ਼ਾਰੇ ਕਾ ਪੱਕਾ ਹੁੰਦਾ ਸੀ। ਠੀਕ ਹੈ। ਅਸੀਂ ਜਿਹੜੇ ਘਰ 'ਚ ਹੁੰਦੇ ਆ, ਇਹ ਉਹਨਾਂ ਦਾ ਹੀ, ਇਹ ਨਾਨਕਿਆਂ ਜੋ ਆਇਆ ਸੀ। ਅੱਛਾ ਇਹ ਉਹਨਾਂ ਦਾ ਹੀ ਨਾਂ ਯਾਦ ਜੇ? ਹਾਂ ਚੇਤਾ ਲੈ। ਛੋਟਾ ਤੇ ਭੱਲਾ ਹੀ, ਡੰਗਰ ਚਾਰਦਾ ਸੀ। ਤੇ ਦੂਜਿਆਂ ਦੇ ਨਾਮ ਮੈਨੂੰ ਹੁਣ ਭੁੱਲ ਗਏ। ਝੂਠ ਬਾਣ ਆ ਝੂਠ ਦੇਰ ਬਾਅਦ ਦੀ ਗੱਲ ਹੈ। ਹਾਂ ਇਹ ਨਾਨਕਿਆਂ ਕੋ ਆਏ ਨੇ ਮੇਗਿਓ। ਅੱਛਾ ਜਿਨ੍ਹਾਂ ਦੇ ਘਰ ਜੇ ਸੀ। ਅੱਛਾ ਅੱਛਾ ਹਾਂ ਠੀਕ ਇਹ ਹੈ। ਇੱਥੋਂ ਦੇ ਰਿਹਾਇਸ਼ੀ ਨਹੀਂ। ਠੀਕ ਹੈ। ਹਾਂ ਸਹੀ। ਉਸ ਵਕਤ ਜਦੋਂ ਇੱਥੇ ਰਹਿੰਦੇ ਹੁੰਦੇ ਸੀ, ਉਹ ਕਹਿੰਦੇ ਸੀ ਕਿ ਠਾਕਰ ਦੁਆਰਾ ਹੁੰਦਾ ਸੀ। ਤੇ ਠਾਕਰ ਦੁਆਰੇ ਤੁਸੀਂ ਵੀ ਕਦੀ ਦੇਖਿਆ ਕਿਸ ਤਰ੍ਹਾਂ ਦਾ ਮਾਹੌਲ ਸੀ, ਕੀ ਕਰਦੇ ਹੁੰਦੇ ਸਨ ਜਾ ਕੇ? ਉਹ ਠਾਕਰ ਦੁਆਰਾ ਹਿੰਦੂਆਂ ਦਾ ਜਿੱਥੇ ਬੁੱਤ ਰੱਖੇ ਹੁੰਦੇ ਸਨ, ਤੁਸੀਂ ਦੱਸਿਆ ਬਾਰੀ ਦੇ ਵਿੱਚ। ਹਾਂ ਤੇ ਕਦੀ ਉੱਥੇ ਕੋਈ ਚੀਜ਼ਾਂ ਵੀ ਵੰਡਦੇ ਹੁੰਦੇ ਸਨ? ਆਹੋ ਕਦੇ ਕਦੇ ਵੜ ਜਾਂਦੇ ਸੀ ਜੁਮੇਰਾਤ ਨੂੰ। ਜੁਮੇਰਾਤ ਨੂੰ? ਮਤਲਬ ਕਿ ਉਹ ਵੀ ਜੁਮੇਰਾਤ ਨੂੰ ਚੀਜ਼ ਵੰਡਦੇ ਹੁੰਦੇ ਸਨ? ਅੱਛਾ। ਅਸੀਂ ਵੀ ਖਾਣ ਤੋੜ ਜਾਂਦੇ ਹੁੰਦੇ, ਰਲ ਮਿਲ ਕੇ ਖਾਂਦੇ ਹੁੰਦੇ ਸਾਰੇ? ਹਾਂ। ਤੇ ਸਕੂਲ ਜਾਂਦੇ ਰਹੇ ਹੋ? ਹਾਂਜੀ। ਅੱਛਾ ਠੀਕ ਹੈ। ਇੱਕ ਦੋ ਦਿਨ ਗਿਆ, ਦੂਜਿਆਂ ਬੜਿਆਂ ਨੂੰ ਮਾਰ ਕੇ ਮੁੜ ਕੇ ਗਿਆ। ਅਗਰ ਉਹ ਤੁਹਾਨੂੰ ਮਿਲਣਾ ਚਾਹਣ, ਤੁਹਾਡੇ ਚਿਹਰੇ ਵੇਖਣਾ ਚਾਹਣ, ਫਿਰ ਉਹ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਟਾਈਮ ਦੇਵੋਗੇ? ਜਾਓਗੇ ਕਿਤੇ ਕਰਤਾਰਪੁਰ ਜਾਂ ਨਨਕਾਣਾ ਸਾਹਿਬ? ਦਿਆਂਗੇ, ਲਾਜ਼ਮੀ ਟਾਈਮ ਦਿਆਂਗੇ, ਲਾਜ਼ਮੀ। ਹਾਂਜੀ ਕਰਤਾਰਪੁਰ ਜਾ ਸਕਦੇ ਅਸੀਂ ਨੇੜੇ ਥਾਂ। ਨਹੀਂ ਲਾਜ਼ਮੀ ਉਹਨਾਂ ਨੂੰ ਟਾਈਮ ਦਿਆਂਗੇ। ਕੀ ਕਿਹਾ ਜੀ? ਕਰਤਾਰਪੁਰ। ਹਾਂ ਠੀਕ ਹੈ। ਉਹ ਨੇੜੇ ਹੀ ਹੈ। ਇੱਥੇ ਆ ਜਾਣ ਫਿਰ ਮਿਲੋਗੇ? ਮਜ਼ਾ ਬਹੁਤ। ਕੋਟ ਜੱਫੀਆਂ ਪਾ ਕੇ ਹੈ? ਉਹ ਜੱਫੀਆਂ ਕੋਲ ਉਹਨਾਂ ਨੂੰ ਵੀ ਨਹੀਂ ਪਤਾ ਲੱਗਣਾ, ਸਾਨੂੰ ਨਹੀਂ ਹੁਣ ਅਗਲੇ ਪੁੱਛਦਾ ਉਹਨਾਂ ਨੂੰ ਨਹੀਂ ਪਤਾ। ਨਹੀਂ ਜੀ ਗੱਲ ਇਹ ਆ ਤਾਰਫ ਕਰਾਇਆ ਪਤਾ ਚੱਲ ਜਾਂਦਾ, ਪਤਾ ਚੱਲ ਜਾਂਦਾ। ਹਾਂਜੀ ਇਹ ਉਹਨਾਂ ਨੂੰ ਵੀ ਪਤਾ ਕਿ ਸਾਡੇ ਵੇਲੇ ਦੇ ਜਿਹੜੇ ਬਜ਼ੁਰਗ ਨੇ ਉਹ ਅਗਲੇ ਜਹਾਨ ਚੱਲ ਗਏ ਨੇ ਬਹੁਤੇ। ਹਾਂਜੀ ਇਹ ਉਹਨਾਂ ਨੂੰ ਪਤਾ। ਇਹ ਕਹਾਣੀਆਂ ਜੀ ਕੋਈ ਨਹੀਂ, ਪਰ ਜਦੋਂ ਯਾਦ ਕਰਨਗੇ ਇਨਸ਼ਾਅੱਲਾ ਅਸੀਂ ਜਿੰਨੇ ਆਖੋਗੇ 10-20 ਜੀ ਆ ਚੱਲਾਂਗੇ। ਉਹ ਪਿਛਲੇ ਜਿਹੜੇ ਹਨ ਨਾ, ਉਹ ਜਿੱਥੇ ਭੈੜਾ ਕੰਮ ਹੁੰਦਾ ਸੀ ਉਧਰ ਨੂੰ ਜਾਂਦੇ ਆਂਦੇ ਨੇ ਮੰਡੀ ਵੇਖਣਗੇ ਨਾਰੋਵਾਲ, ਤੇ ਆਂਦੇ ਨੇ ਇੱਧਰ ਨੂੰ ਨਾ ਜਾਓ ਨਾਰੋਵਾਲ ਝੱਜਰੀ ਤੇ ਬੰਦੇ ਪੈਂਦੇ ਨੇ। ਉਹਨਾਂ ਨੇ ਆਏ ਤੇ ਆਖਣਗੇ ਚਲੋ ਉਧਰ ਨੂੰ ਚੱਲਦੇ ਆ। ਇਹ ਵੀ ਜਵਾਨ ਸਨ, ਬਰਮਾਸ਼ ਸਨ। ਉਹ ਇੱਕ ਦੋ ਇਹ ਘੋੜੀ ਤੇ ਦੋ ਊਠ ਤੇ ਹਨ। ਉਹ ਜੇ ਕੜੇ ਆਂਦਾ ਉਤਰੋ ਥੱਲੇ ਕੌਣ ਤੁਸੀਂ ਆਏ ਜੀ? ਉੱਤਰ ਬੈਠੇ ਆ।
ਉਹਦੇ ਡਾਂਗ ਛੋਟੇ ਦੀ ਲੜਾਈ ਹੁੰਦੀ ਹੈ। ਉਹਨੇ ਡਾਂਗ ਛੋਟੇ ਖੋ ਕੇ ਤੇ ਉਹਨਾਂ ਨੂੰ ਸਗੋਂ ਮਾਰਿਆ ਹੈ। ਉਹ ਜਿਹੜੇ ਲੁੱਟੇ ਹਨ ਉਹਨਾਂ ਨੇ ਵੀ ਦਵਾਇਆ, ਉਹਨਾਂ ਦੇ ਪੈਸੇ ਪੂਸੇ ਹੈ। ਤੇ ਆਂਦੇ ਨੇ ਅਫਰਕੰਦਾਬਾਦ ਉੱਥੇ ਇਹ ਬੰਦਾ ਗਿਆ ਬਾਬਾ ਮਿਹਰਦੀਨ, ਆਂਦੇ ਨੇ ਯਾਰ ਜਿਹਨੇ ਸਾਨੂੰ ਨਾਰੋਵਾਲ ਵਾਲੀ ਝੱਜਰੀ ਤੇ ਮਾਰਿਆ ਸੀ, ਉਹ ਬੰਦੇ ਦੇ ਦਰਸ਼ਨ ਕਰੋ। ਇਹ 2-2.5 ਮਣ ਦਾ ਬੰਦਾ ਬੜਾ ਜਵਾਨ ਸੀ। 3 ਮਣ ਉਹਦਾ 3.5 ਮਣ ਵਜ਼ਨ ਸੀ। ਕਿਹੜਾ ਜੀ? ਉਹਦੇ ਦੇ ਬੰਦੇ ਨਹੀਂ ਹੁੰਦੇ ਹੁਣ, 3.5 ਉਹ ਮਣ ਉਹਨਾਂ ਦੇ ਕਿਹੜੀ ਉਹ ਵੇਖ ਜਿਹੜੇ ਕੇ ਨਾ ਛੋਟੇ ਹਨ ਉਹ ਹੀ ਬੜੇ ਹਨ। ਠੀਕ ਹੈ ਜੀ। ਦਰਸ਼ਨ ਕੀਤਾ, ਆਖਣਗਾ ਯਾਰ ਦਰਸ਼ਨ ਕਰਾਏ ਸਾਡਾ ਹੈ। ਉਹ ਗਿਆ ਤੇ ਆਂਦੇ ਉਹ ਦੂਸਰੇ ਵੀ ਏਡੇ ਏਡੇ ਹਣਾਂਦਾ ਮੇਰੇ ਨਾਲ ਵੀ ਜਵਾਨ ਸਨ। ਜਿਹੜੀਆਂ ਤੇ ਉਹਨਾਂ ਦੀਆਂ ਬੰਨਾਂ ਧੌਣਾ ਪਿੱਛੋਂ ਕੁੜਤਾ ਚੁੱਕਿਆ ਹੁੰਦਾ ਸੀ ਪਿੱਛੋਂ। ਸਹੀ ਹੈ। ਟੱਗੀਆਂ ਦੀਆਂ ਬੰਨਾਂ ਅਸਲ ਦੇ ਵਿੱਚ ਖੁਰਾਕ ਖਾਧੀ ਹੋਵੇ ਨਾ ਜੀ, ਫੇਰ ਹੀ ਇਹ ਚੀਜ਼ ਹੁੰਦੀ ਹੈ। ਨਹੀਂ ਸਕੂਲ ਤੇ ਇੱਥੇ ਹੀ ਹੁੰਦਾ ਸੀ ਤੁਹਾਡੇ? ਹੈਂ? ਸਕੂਲ ਤੇ ਇੱਥੇ ਹੀ ਹੁੰਦਾ ਸੀ ਮਛਾਣੇ ਹੀ? ਫਤੋਗੇ ਫਤੋ ਢੀਂਗਾ? ਫਤੋਗੇ ਅਸੀਂ ਹੁੰਦਾ ਸੀ, ਫੇਰ ਇਹ ਚਲਾ ਗਿਆ ਸੀ ਅੱਛਾ ਇੱਥੇ ਸਕੂਲ ਨਹੀਂ। ਅੱਛਾ ਥੋੜੇ ਜਿਹੇ ਦਿਨ ਮੁੰਡੇ ਉਹ 'ਚ ਪੜ੍ਹਾ ਦਿੰਦੇ ਆ। ਪਿਛਲੇ ਟਾਈਮ ਸਕੂਲ ਨਹੀਂ ਸੀ, ਉਹ 'ਚ ਬੱਚੇ ਪੜ੍ਹਾ ਦਿੰਦੇ ਆ 8ਵੀਂ 7ਵੀਂ ਵਾਲਿਆਂ ਨੂੰ ਬਾਅਦ। ਅੱਛਾ ਅੱਛਾ ਅੱਛਾ, ਠੀਕ ਹੈ। ਹੋਰ ਕੋਈ ਤੁਹਾਨੂੰ ਕੋਈ ਯਾਦ ਯੂਦ ਹੋਵੇ ਕਿ ਜੇ ਇਸ ਟਾਈਮ ਕੋਈ ਵਿਆਹ ਸ਼ਾਦੀ ਹੁੰਦੇ ਸੀ ਤੇ ਕਿਸ ਤਰ੍ਹਾਂ ਆਪਸ 'ਚ ਉਹਨਾਂ ਦਾ ਮੇਲ ਵਰਤਾਅ ਹੁੰਦਾ ਸੀ ਤੁਹਾਡਾ ਸਾਰਿਆਂ ਦਾ? ਉਹ ਸਾਡਾ ਮੇਲ ਉਹ ਤਾਂ ਕਹਿੰਦੇ ਅਸੀਂ ਮੁਸਲਮਾਨ ਵੀ ਤੇ ਹਿੰਦੂ ਵੀ ਤੇ ਸਿੱਖ ਵੀ ਈਸਾਈ ਸਾਰੇ ਇਸ ਤਰ੍ਹਾਂ ਖਾ ਪੀ ਲੈਂਦੇ ਸਾਂ, ਇਸ ਤਰ੍ਹਾਂ ਉਹ ਦਾ? ਪਿਛਲੇ 10 ਦਿਨ ਇਸ ਤਰ੍ਹਾਂ ਖਾਂਦੇ ਪਿਛਲਾ ਇਸ ਤਰ੍ਹਾਂ ਹੀ ਖਾਂਦੇ ਨੇ, ਕੋਸਾਂ 'ਚ ਬੈਗ ਕਈ ਖਾਂਦੇ ਹਨ, ਕਈ ਖਾਂਦੇ ਹਨ, ਕਈ ਨਹੀਂ ਨਹੀਂ ਸਨ ਖਾਂਦੇ ਜ਼ਿਆਦਾ ਨਹੀਂ। ਮੁੰਡੇ ਜਿਹੜੇ ਸਨ, ਮੁੰਡੇ ਆਪਸ 'ਚ ਬੇਲੀ, ਉਹ ਖਾ ਲੈਂਦੇ ਹਨ। ਉਹ ਨਹੀਂ ਸੀ ਡਰਦੇ ਹੈਗੇ, ਉਹ- ਉਹ ਖੋ ਕੇ ਵੀ ਖਾ ਲੈਂਦੇ ਸਨ ਕਹਿੰਦੇ। ਡੰਗਰ ਡੁੰਗਰ ਚਾਰ ਜਾ ਰੋਟੀ ਬਣ ਕੇ ਉੱਥੇ ਇੱਕ ਦੂਜੇ ਕੋ ਖੋ ਕੇ ਖਾ ਛੱਡਦੇ ਹੁੰਦੇ ਆ। ਅੱਛਾ ਅੱਛਾ ਅੱਛਾ, ਮਤਲਬ ਕਿ ਬਾਹਰ ਜਿਹੜਾ ਨਾ ਉਹ ਜਿਹੜੇ ਮਾਲ ਡੰਗਰ ਚਾਰਨਾ ਬਚਪਨ ਜੀ ਆ ਜਿਨ੍ਹਾਂ ਸਕੂਲ ਜਾਣਾ, ਉਹ ਇਸੇ ਤਰ੍ਹਾਂ ਇੱਕ ਦੂਸਰੇ ਕੋ ਖੋ ਕੇ ਖਾਧੀ ਹੈ ਰਲ ਮਿਲ ਕੇ। ਹਾਂ ਕੋਈ ਪਿਆਰੇ ਜਿਹੜੇ ਸੀ ਅੱਛਾ ਅੱਛਾ, ਉਹ ਇੱਕ ਦੂਜੇ ਲਈ ਵਿਆਹ ਸ਼ਾਦੀ ਦੇ ਜਾ ਕੇ ਖਾਂਦੇ ਸਨ। ਹੂੰ ਇਹਨਾਂ ਨਾਲ ਪਿਆਰ ਹੁੰਦਾ ਸੀ, ਪਿਆਰ ਹੁੰਦਾ ਸੀ। ਇਹੋ ਜਿਹਾ ਬਤਵਾ ਸੀ ਉਹਨੂੰ। ਅੱਛਾ, ਤੁਹਾਡਾ ਨਾਮ ਕੀ ਭਾਜੀ? ਮੇਰਾ ਨਾਂ ਯੂਨਸ, ਮੁਹੰਮਦ ਯੂਨਸ। ਤੁਹਾਡੇ ਵਾਲਦ ਸਾਹਿਬ ਦਾ? ਵਾਲਦ ਦਾ ਨਾਮ ਸੀ ਗੁਲਾਮ ਹੈਦਰ। ਗੁਲਾਮ ਹੈਦਰ। ਉਹਨਾਂ ਦਾ ਛੋਟਾ ਭਾਈ ਸੀ ਨੂਰ ਅਹਿਮਦ। ਨੂਰ ਅਹਿਮਦ। ਹਾਂਜੀ। ਅੱਛਾ। ਛੋਟੇ ਦਾ ਨਾਂ ਸੀ ਗੁਲਾਮ 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 ਅਹਿਮਦ। ਤੇ ਛੋਟੇ ਦਾ ਨਾਂ ਸੀ ਰਫੀਕ, ਤੇ ਉਸ ਤੋਂ ਇੱਕ ਛੋਟਾ ਸੀ, ਉਹਦਾ ਨਾਮ ਮਨਜ਼ੂਰ ਸੀ। ਅੱਛਾ ਇਹ ਬਾਬੇ ਖੈਰਦੀਨ ਦੇ ਮਤਲਬ ਔਲਾਦ ਸੀ। ਅੱਛਾ, ਬਾਬੇ ਖੈਰਦੀਨ ਦੀ ਫੈਮਿਲੀ ਸੀ? ਹਾਂਜੀ। ਅੱਛਾ ਤੇ ਬਾਬੇ ਮਿਹਰਦੀਨ ਦੀ ਔਲਾਦ ਸੀ, ਉਹਦੇ 4 ਪੁੱਤਰ ਸਨ। ਅੱਛਾ ਜੀ। ਵੱਡੇ ਦਾ ਨਾਂ ਸੀ ਮਹਮਸਨ। ਅੱਛਾ ਜੀ। ਛੋਟੇ ਦਾ ਨਾਂ ਸੀ ਅਕਬਾਲ, ਤੇ ਛੋਟੇ ਦਾ ਨਾਂ ਸੀ ਸ਼ਰੀਫ, ਤੇ ਛੋਟੇ ਦਾ ਨਾਂ ਯਕੂਬ ਸੀ। ਅੱਛਾ ਜੀ। 4 ਹੀ ਬਾਬੇ ਸਤਰਦੀਨ ਦੇ ਸਨ। ਅੱਛਾ ਜੀ। ਵੱਡੇ ਦਾ ਨਾਂ ਸੀ ਬਸ਼ੀਰ, ਤੇ ਛੋਟੇ ਦਾ ਨਾਂ ਸੀ ਨਜ਼ੀਰ, ਤੇ ਛੋਟੇ ਦਾ ਨਾਂ ਸੀ ਹਬੀਬ, ਤੇ ਉਸ ਤੋਂ ਛੋਟੇ ਦਾ ਨਾਂ ਹਮੀਦ ਸੀ। ਅੱਛਾ, 4 ਹੀ ਉਹਦੇ ਸਨ। ਮਾਸ਼ਾਅੱਲਾ। ਜਿਸ ਵਕਤ ਇੱਥੋਂ ਗਏ ਨੇ ਪਾਰਟੀਸ਼ਨ ਦੇ ਦੌਰਾਨ, ਉਸ ਵਕਤ ਪਿੰਡ ਵਾਲਿਆਂ ਦਾ ਕੀ ਦੱਸਦੇ ਸਨ ਤੁਹਾਡੇ ਬਜ਼ੁਰਗ? ਕੀ ਉਹਨਾਂ ਦੇ ਪਿੰਡ ਵਾਲਿਆਂ ਦੇ ਕੀ ਤਾਸਰਾਤ ਸਨ? ਉਹਨਾਂ ਦੇ ਰਵੱਈਏ, ਉਹਨਾਂ ਦੇ ਜਜ਼ਬਾਤ? ਇਹ ਸਾਡੇ ਹੁਣ ਵੱਡੇ ਹੀ ਬਹਰਹਾਲ ਦੱਸਦੇ ਰਹੇ ਨੇ ਜੀ ਜੀ। ਸਾਡਾ ਇਹ ਉਹਨਾਂ ਦਾ ਬੜਾ ਪਿਆਰ ਰਿਹਾ। ਹਾਂਜੀ। ਇੱਕੋ ਤਾਂ ਅਸੀਂ ਬਹਿ ਕੇ ਖਾ ਪੀ ਲੈਂਦੇ ਰਹੇ ਆ। ਮਤਲਬ ਜਿੱਦਾਂ ਵਿਆਹਾਂ ਇਹ ਭਾਜੀ ਇੱਕ ਮਿੰਟ, ਇਸ ਤਰ੍ਹਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਅਸੀਂ ਮਤਲਬ ਇਕੱਠੇ, ਸਾਡਾ ਬੜਾ ਸਲੂਕ ਤਫਾਕ ਹੁੰਦਾ ਸੀ। ਤੇ ਚਲੋ ਇਹ ਵੀ ਮਾਸ਼ਾਅੱਲਾ ਜਵਾਨ ਸਨ, ਤੇ ਉਹ ਵੀ ਜਵਾਨ ਸਨ, ਤੇ ਝਾੜ ਕੇ ਮਤਲਬ ਤੁਹਾਨੂੰ ਦੱਸਿਆ ਪੱਠੇ ਦੱਤੇ ਹੋਰ ਉਹਨਾਂ ਕਿਹੜਾ ਕਰਨਾ ਹੁੰਦਾ ਸੀ। ਹਾਂਜੀ ਹਾਂਜੀ। ਤੇ 10 ਨੰਬਰ ਸਿਰਫ ਇਹੋ ਹੀ ਦੋਏ ਰਹੇ ਨੇ। ਅੱਛਾ, ਤੁਸੀਂ ਸ਼ਰਮਾ ਜੀ ਨੂੰ ਆਪਣੇ ਵੀਡੀਓ ਦੇ ਥਰੂ ਕੀ ਪੈਗਾਮ ਦੇਣਾ ਚਾਹੁੰਦੇ? ਮਛਾਣਾ ਵਾਲੇ ਜਿਹੜੇ ਨੇ ਦੋਸਤ ਆਪਣੀ ਤਰਫੋਂ, ਇਹ ਮਛਾਣਾ ਤੋਂ ਹਿਜਰਤ ਕਰਕੇ ਜਾਣ ਵਾਲੇ ਸ਼ਰਮਾ ਜੀ, ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਜੀ? ਉਹਨਾਂ ਤੇ ਤੁਹਾਨੂੰ ਯਾਦ ਕੀਤਾ? ਹਾਂਜੀ ਬਿਲਕੁਲ ਜੀ, ਉਹਨਾਂ ਯਾਦ ਕੀਤਾ। ਚਲੋ ਬਹਰਹਾਲ ਜੰਮਣ ਭੋਗ ਜਿੱਥੋਂ ਦੀ ਹੋਵੇ ਨਾ, ਤੇ ਉਹ ਜਗ੍ਹਾ ਯਾਦ ਆਉਂਦੀ ਹੈ। ਫਿਰ ਜਨਮ ਭੋਗ ਨੂੰ ਉਹਨੇ ਯਾਦ ਨਹੀਂ ਕੀਤਾ, ਉਹਨੇ ਤੁਹਾਨੂੰ ਵੀ ਯਾਦ ਕੀਤਾ। ਨਹੀਂ ਠੀਕ ਹੈ। ਉਹਨਾਂ ਨੇ ਇਸ ਟਾਬਰੀ ਨੂੰ ਵੀ ਯਾਦ ਕੀਤਾ, ਬਾਬੇ ਆਤੂ ਦੀ ਟਾਬਰੀ ਨੂੰ ਵੀ। ਹਾਂਜੀ ਹਾਂਜੀ। ਤੇ ਵੇਖੋ ਨਾ, ਜਿਹੜੀ ਜਗ੍ਹਾ ਜੰਮਣ ਭੋਗ ਹੋਵੇ ਉਹ ਨਹੀਂ ਬੰਦੇ ਨੂੰ ਭੁੱਲਦੀ। ਤੇ ਬਹਰਹਾਲ ਸਾਡੇ ਵੱਡੇ ਬੜੀਆਂ ਸਿਫਤਾਂ ਕਰਦੇ ਰਹੇ ਨੇ ਉਹਨਾਂ ਦੀਆਂ, ਆਂਦੇ ਨੇ ਉਹ ਭਰਾਵਾਂ ਟਾਈਮ ਸੀ, ਭਰਾਵਾਂ ਵਾਂਗੂ ਹੀ ਇਹਨਾਂ ਦਾ ਆਪਸ ਵਿੱਚ ਕੋਈ ਨਾਰਾਜ਼ਗੀ, ਕੋਈ ਮਜਬੀ ਗੱਲ ਨਹੀਂ, ਕੋਈ ਨਾਰਾਜ਼ਗੀ ਦੀ ਗੱਲ ਨਹੀਂ ਸੀ। ਇਕੱਠੇ ਖਾਂਦੇ ਬੈਠੇ ਹਨ। ਰੋਜ਼ ਨਹੀਂ ਗਏ ਹਨ ਜਦੋਂ ਗਏ। ਤੇ ਲਓ ਜੀ ਸ਼ਰਮਾ ਜੀ, ਇਹ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਆਪਣੇ ਪਿੰਡ ਵਾਲਿਆਂ ਨੂੰ ਯਾਦ ਕੀਤਾ, ਤੇ ਇਹਨਾਂ ਦਾ ਵੀ ਬਹੁਤ ਸ਼ੁਕਰੀਆ।
ਇਹਨਾਂ ਨੇ ਟਾਈਮ ਦਿੱਤਾ, ਤੁਹਾਡਾ ਘਰ ਤੇ ਤੁਹਾਡਾ ਜਿਹੜਾ ਨਾ ਉਹ ਚੀਜ਼ਾਂ ਜਿਹੜੀਆਂ ਤੁਹਾਡੀ ਯਾਦਾਂ ਨਾਲ ਵਬਸਤਾ ਸਨ ਉਹ ਦਿਖਾਈਆਂ, ਤੇ ਫਿਰ ਇਹਨਾਂ ਨੇ ਆਪਣੇ ਤਾਸਰਾਤ ਜਿਹੜੇ ਨੇ ਉਹ ਵੀਡੀਓ ਦੇ ਥਰੂ ਰਿਕਾਰਡ ਕਰਾਏ। ਤੇ ਅੱਛਾ, ਦਰਵਾਜ਼ਾ ਜਿਹੜਾ ਤੇ ਸੀ ਇਹਨਾਂ ਅਲਫਾਜ਼ ਦੇ ਨਾਲ ਹੀ ਇਜਾਜ਼ਤ ਚਾਹੁੰਦੇ ਹਾਂ। ਇਹ ਉਹਨਾਂ ਦਾ ਅੱਲਾਹ ਹੀ ਬਣਿਆ।